ਅਸੀਂ ਰਜ਼ਾਈ ਤਿਆਰ ਕਰ ਰਹੇ ਹਾਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਰਜ਼ਾਈ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਹੀ ਨਾ ਦੇ ਦਈਏ, ਅਸੀਂ ਮੁਕੰਮਲ ਉਹਨਾਂ ਨੂੰ ਪੈਕ ਕਰਕੇ, ਜਿਸ ਤਰ੍ਹਾਂ ਗਿਫਟ ਪੈਕ ਹੁੰਦਾ ਉਸ ਤਰ੍ਹਾਂ ਪੈਕ ਕਰਕੇ, ਕੋਈ ਨਾਮ ਨਹੀਂ ਉਹਦੇ ਉੱਤੇ ਲਿਖਵਾਉਣਾ ਅਸੀਂ। ਸਹੀ ਚੌਧਰੀ ਸਾਹਿਬ, ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬਾਹਰ? ਮੈਨੂੰ ਤਾਂ ਸਦੀ 74 ਦਾ ਮੈਂ ਉੱਥੇ ਗਿਆ, ਹੁਣ ਸੁਧਰਵਾ ਤੁਸੀਂ ਦੇ ਲੋ। ਸੰਨ 74 ਦੇ? ਹਾਂ 1974। ਉਦੋਂ ਅਮਰੀਕਾ ਹੈ ਸੀ? ਉਦੋਂ ਹੀ ਅਮਰੀਕਾ ਵਾਲਾ, ਅਮਰੀਕਾ ਨੂੰ 4 ਸਾਲ ਹੋ ਗਏ। ਦੇਸੀ ਅੰਡਾ ਕਹਿ ਸਕਦੇ? ਦੇਸੀ ਅੰਡਾ ਹੀ ਹੈ ਜੀ। ਅੱਛਾ, ਮੁਰਗੀਆਂ ਖਾਂਦੀਆਂ ਖੁਰਾਕ ਆ? ਹਾਂਜੀ ਖਰਾਬ ਹੈ। ਤੇ ਜਿਹੜੇ ਮੁਰਗੀਆਂ ਵੇਚਦੇ ਫਿਰਦੇ ਆ, ਉਹ ਇਦਾਂ ਦੀਆਂ ਮੁਰਗੀਆਂ ਹੁੰਦੀਆਂ, ਤੁਹਾਡੇ ਕੋਲ ਲੈ ਕੇ ਜਾਂਦੇ? ਹਾਂਜੀ ਇੱਥੋਂ ਲੈ ਕੇ ਜਾਂਦੇ। ਅੱਛਾ। ਸਿਆਣੇ ਕਹਿੰਦੇ ਵੀ ਮਾਂ ਭੈਣ ਹਨੇਰੇ 'ਚ ਵੀ ਦਿਸ ਪੈਂਦੀ, ਬੰਦਾ ਨਸ਼ੇ 'ਚ ਹੋਵੇ ਤਾਂ ਵੀ ਪਤਾ ਹੁੰਦਾ ਵੀ ਆ ਮੇਰਾ ਭਰਾ, ਮੇਰਾ ਪਿਓ ਆ ਮੇਰੀ ਭੈਣ। ਅਸਲਾਮ ਅਲੈਕਮ ਜੀ। ਸਿਆਣੇ ਕਹਿੰਦੇ ਵੀ ਸਿਉਂਖ ਦੇ ਖਾਦੇ ਰੁੱਖ ਨਹੀਂ ਬਚਦੇ, ਤੇ ਦੁੱਖਾਂ ਦੇ, ਪਰੇਸ਼ਾਨੀਆਂ ਦੇ, ਸੋਚਾਂ ਦੇ ਮਾਰੇ ਬੰਦੇ ਨਹੀਂ ਬਚਦੇ। ਤੁਹਾਨੂੰ ਪਤਾ ਪਿੱਛੇ ਜੇ ਹੜ੍ਹ ਆਇਆ ਸੀ, ਤੇ ਹੜ੍ਹ ਨੇ ਆ ਕੇ ਬੰਦਿਆਂ ਨੂੰ ਦੁੱਖਾਂ 'ਚ ਪਾ ਦਿੱਤਾ। ਹਾਲਾਤ ਕੁਝ ਅੱਗੇ ਸਾਡੇ ਇਦਾਂ ਦੇ ਸੀ, ਪਰ ਜਿਹੜਾ ਇੱਕ ਵਾਰੀ ਜਿਵੇਂ ਕਿਸੇ ਹਲੂਣਾ ਨਹੀਂ ਦੇ ਦਿੱਤਾ, ਜਿਵੇਂ ਕਿਸੇ ਰੁੱਖ ਨੂੰ ਹਲੂਣਾ ਦੇਈਦਾ, ਇਦਾਂ ਹਲੂਣਾ ਦੇ ਦਿੱਤਾ ਆ ਕੇ ਪਾਣੀ ਨੇ, ਤੇ ਬੰਦੇ ਵਸਦੇ ਬੰਦੇ ਉਜੜ ਗਏ। ਤੁਸੀਂ ਕਹਿੰਦੇ ਹੋਣੇ ਵੀ ਖਾਸੇ ਦਿਨ ਹੋ ਗਏ ਵੀ ਸਲਾਬ ਦੀ ਗੱਲ ਨਹੀਂ ਕੀਤੀ, ਵੀ ਜਿਹੜੇ ਸਲਾਬ ਦੇ ਵਿੱਚ ਅੱਗੇ ਅਸੀਂ ਹੋ ਕੇ ਆਏ ਸੀ, ਤੁਹਾਨੂੰ ਅਸੀਂ ਦੱਸਿਆ ਸੀ ਵੀ ਅਸੀਂ ਤਿਆਰੀ ਕਰ ਰਹੇ ਹਾਂ। ਤਿਆਰੀ ਕੀ ਕਰ ਰਹੇ ਹਾਂ ਵੀ ਜਿੱਦਾਂ ਹੁਣ ਸਿਆਲਾ ਆ ਰਿਹਾ, ਤੇ ਸਿਆਲੇ ਦੇ ਵਿੱਚ ਜਿਵੇਂ ਲੋਕਾਂ ਦੇ ਸਮਾਨ ਡੁੱਬ ਗਏ, ਖਰਾਬ ਹੋ ਗਏ, ਵੀ ਉਹਨਾਂ ਤੱਕ ਸਿਆਲੇ ਦਾ ਸਮਾਨ ਪਹੁੰਚਾਉਣਾ। ਤੇ ਬਹੁਤ ਹੀ ਮੈਨੂੰ ਅੱਜ ਖੁਸ਼ੀ ਇਸ ਗੱਲ ਦੀ ਹੋਈ ਹੈ ਵੀ ਸਾਡੇ ਨਾਲ ਬੜੇ ਪੜ੍ਹੇ ਲਿਖੇ ਬੰਦੇ ਜੁੜ ਗਏ। ਇਹੀ ਮੈਂ ਦੁਆ ਕਰਦਾ ਸੀ ਵੀ ਇਦਾਂ ਦੇ ਬੰਦੇ ਜੁੜਨ ਤੇ ਸਾਨੂੰ ਸਖਿਆਈ ਵੀ ਹੋ ਜੂਗੀ। ਜਿੱਦਾਂ ਅੱਗੇ ਸਾਡੇ ਨਾਲ ਸਿਆਣੇ ਬੰਦੇ ਸੀ, ਚਾਚਾ ਬੂਟਾ, ਮੇਰੇ ਅੱਬਾ ਜੀ ਬੈਠੇ ਆ, ਰਾਣਾ ਅਸਲਮ ਖਾਨ ਵਕਾਰ ਸਾਹਿਬ। ਰਾਣਾ ਸਾਹਿਬ ਦਾ ਵੀ ਉਹ ਬਹੁਤਾ ਟਾਈਮ ਦੇ ਨਹੀਂ ਸਕਦੇ, ਤੇ ਹੁਣ ਰੱਬ ਨੇ ਉਹਨਾਂ ਤੋਂ ਵੀ ਸਾਨੂੰ ਪੜ੍ਹੇ ਲਿਖੇ ਬੰਦੇ, ਡਾਕਟਰ ਉਮਰ ਫਾਰੂਕ ਸਾਹਿਬ, ਅਸਲੀ ਡਾਕਟਰ ਬੰਦਿਆਂ ਦੇ, ਬੜੇ ਮਸ਼ਹੂਰ ਆ ਸਾਡੇ ਜ਼ਿਲ੍ਹੇ ਲੈਲਪੁਰ ਦੇ ਵਿੱਚ। ਤੇ ਇਹ ਮਾਸ਼ਾਅੱਲਾ ਉੱਥੇ ਇਹਨਾਂ ਦਾ ਹਸਪਤਾਲ ਆ, ਤੇ ਇਹਨਾਂ ਨੇ ਹਿੰਮਤ ਕੀਤੀ ਆ ਜੀ। ਤੇ ਉਹ ਕੀ ਹਿੰਮਤ ਕੀਤੀ ਆ ਤੇ ਅੱਜ ਕੀ ਮੁੱਦਾ ਲੈ ਕੇ ਅਸੀਂ ਬੈਠੇ ਆ, ਉਹ ਡਾਕਟਰ ਸਾਹਿਬ ਤੁਹਾਨੂੰ ਸਾਰਾ ਦੱਸਦੇ ਆ। ਡਾਕਟਰ ਸਾਹਿਬ ਆਪਣੇ ਬੰਦੇ ਦਾ ਤਾਰਫ ਮੈਂ ਕਰਾ ਦਿੰਦਾ ਜੀ। ਰਾਣਾ ਰੌਤਾਹਰ ਸਾਹਿਬ ਬੈਠੇ ਜੀ, ਇਸਲਾਮਾਬਾਦ ਤੋਂ ਤਸ਼ਰੀਫ ਲੈ ਕੇ ਆਏ ਜੀ। ਤੇ ਅਨੀਸ ਡੋਗਰ ਸਾਹਿਬ ਜੀ ਉਕਾੜੇ ਤੋਂ ਤਸ਼ਰੀਫ ਲੈ ਕੇ ਜੀ ਸਾਨੂੰ ਮਿਲਣ ਵਾਸਤੇ। ਜੀ ਆਇਆਂ ਨੂੰ, ਸਤ ਬਿਸਮਿਲ੍ਲਾ, ਤੁਹਾਡਾ ਆਣਾ ਸਿਰ ਮੱਥੇ ਤੇ। ਤੇ ਖਸੂਸੀ ਤੌਰ ਤੇ ਡਾਕਟਰ ਸਾਹਿਬਾਂ ਤੇ ਇਹਨਾਂ ਦੇ ਨਾਲ ਦੋਸਤਾਂ। ਡਾਕਟਰ ਸਾਹਿਬ ਪਹਿਲਾਂ ਤਾਂ ਤਾਰਫ ਕਰਾ ਦਿਓ ਜੀ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਵੀ अस्सलाम वालेकुम। ਮੇਰਾ ਨਾਮ ਡਾਕਟਰ ਉਮਰ ਫਾਰੂਕ ਆ ਔਰ ਮੈਂ ਮੈਡੀਕਲ ਸਪੈਸ਼ਲਿਸਟ ਆ। ਫੈਸਲਾਬਾਦ 'ਚ ਮੇਰਾ ਕਲੀਨਿਕ ਆ। ਮਾਸ਼ਾਅੱਲਾ। ਬਾਕੀ ਇਹ ਮੇਰੇ ਦੋਸਤ ਆ, ਬਾਈ ਆ, ਨਵਾਜ਼ ਅੰਸਾਰੀ ਸਾਹਿਬ ਆ, ਮੀਆਂ ਆਤਫ ਸਾਹਿਬ ਆ। ਅਸੀਂ ਨਾ ਸਾਡੀ ਇੱਕ ਟੀਮ ਆ, ਅਸੀਂ ਬਣਾਈ ਹੋਈ। ਅਸੀਂ ਨਾ ਮਿਲ ਕੇ ਸਾਰੇ ਜ਼ਿਆਦਾ ਆਪਣੇ ਇਲਾਕੇ ਦੇ ਵਿੱਚ ਫੈਸਲਾਬਾਦ ਵਿੱਚ ਨਾ ਦਰਖਤ ਲਗਾਉਂਦੇ ਆ। ਸ਼ਜਰਕਾਰੀ ਦੀ ਅਸੀਂ ਟੀਮ ਬਣਾਈ ਹੋਈ ਹੈ ਇੱਕ। ਮਾਸ਼ਾਅੱਲਾ। ਔਰ ਮਾਸ਼ਾਅੱਲਾ ਸਾਰੇ ਹੋਰ ਲੋਕ ਵੀ ਸਾਡੇ ਨਾਲ ਬਹੁਤ ਸਾਰੇ ਹੈ। ਉਹਦੇ ਵਿੱਚ ਮੀਆਂ ਕਾਸ਼ਿਫ ਸਾਹਿਬ ਆ, ਔਰ ਦੂਸਰਾ ਆਪਣੇ ਰਿਜ਼ਵਾਨ ਸਾਹਿਬ ਆ, ਰਿਜ਼ਵਾਨ ਖਾਨ ਸਾਹਿਬ, ਕਾफ़ी सारे दोस्त ਅਸੀਂ ਮਿਲ ਕੇ ਕੰਮ ਕਰੀਦਾ। ਮੀਆਂ ਆਤਫ ਸਾਹਿਬ ਨੇ, ਮੇਰਾ ਪਹਿਲੇ ਵੀ ਇਰਾਦਾ ਸੀ, ਲੇਕਿਨ ਮੀਆਂ ਆਤਫ ਸਾਹਿਬ ਨੇ ਔਰ ਨਵਾਜ਼ ਬਾਈ ਨੇ ਮਸ਼ਵਰਾ ਦਿੱਤਾ ਕਿ ਯਾਰ ਆਪਾਂ ਬਾਕੀ ਥੋੜ੍ਹਾ ਬਹੁਤਾ ਤਾਂ ਜਿਹੜਾ ਸਲਾਬ ਵਾਲਿਆਂ ਵਾਸਤੇ, ਹੜ੍ਹ ਵਾਲਿਆਂ ਵਾਸਤੇ ਕੰਮ ਕੀਤਾ ਸੀ, ਕਿਉਂਕਿ ਹੁਣ ਸਰਦੀਆਂ ਆ ਰਹੀਆਂ। ਸਰਦੀਆਂ 'ਚ ਸਭ ਤੋਂ ਜਿਹੜੀ ਜ਼ਿਆਦਾ ਜ਼ਰੂਰੀ ਚੀਜ਼ ਹੈਗੀ ਉਹ ਹੈਗੀ ਉਹਨਾਂ ਨੂੰ ਸਰਦੀ ਤੋਂ ਬਚਾਉਣਾ। ਤੇ ਉਹਦੇ ਵਾਸਤੇ ਫਿਰ ਅਸੀਂ ਕਿਹਾ ਕਿ ਕੋਈ ਇੱਦਾਂ ਕਰਦੇ ਕਿ 100 ਰਜ਼ਾਈਆਂ ਤਿਆਰ ਕਰਕੇ ਨਾ ਉਹਨਾਂ ਨੂੰ ਦਈਏ ਜਿਹੜੇ ਹੈਗੇ ਇਹਨਾਂ ਵਾਸਤੇ। ਅੱਛਾ, ਅਸੀਂ ਹਜੇ ਇਰਾਦਾ ਹੀ ਕਰ ਰਹੇ ਸੀ, ਸਾਡੇ ਬਾਕੀ ਦੋਸਤ ਵੀ ਬੈਠੇ ਸੀ, ਉਹਨਾਂ 'ਚੋਂ ਇੱਕ ਨੇ ਕਿਹਾ ਕਿ ਜੇ ਮੈਂ ਤੁਹਾਨੂੰ 500 ਤੋਂ ਲੈ ਕੇ 1000 ਜਰਸੀਆਂ, ਜੈਕਟਾਂ ਤਿਆਰ ਕਰ ਦੇਣਾ। ਵਾਹ ਵਾਹ ਵਾਹ। ਇੱਕ ਬੰਦੇ ਨੇ ਕਿਹਾ ਕਿ ਮੈਂ 300-400 ਤੁਹਾਨੂੰ ਜੁੱਤੀਆਂ ਦੇ ਜੋੜੇ ਲੈ ਨਾ, ਕਿਉਂਕਿ ਬੱਚਿਆਂ ਵਾਸਤੇ ਵੀ, ਬੜਿਆਂ ਵਾਸਤੇ। ਇੱਕ ਬਾਈ ਸਾਡੇ ਹੈਗੇ ਇਸਮਾਈਲ ਸਾਹਿਬ ਸੀ, ਇਸਮਾਈਲ ਸਾਹਿਬ ਨੇ ਕਿਹਾ ਜੀ ਮੈਂ 100 ਦਰਜਨ ਤੁਹਾਨੂੰ ਗਰਮ ਕੈਪਸ ਬੱਚਿਆਂ ਦੀਆਂ ਜਿਹੜੀਆਂ ਸਿਰ ਤੋਂ ਲਾਉਣ ਵਾਲੀ ਟੋਪੀਆਂ ਨਾ ਉਹ ਦੇਣਾ। ਔਰ ਇਸੇ ਤਰ੍ਹਾਂ ਹੀ ਸੀ, ਮਤਲਬ ਹੈ ਕਿ ਕੁਝ ਚਾਦਰਾਂ 100 ਦੇ ਕਰੀਬ ਲੋਹੀਆਂ ਚਾਦਰਾਂ ਜਿਹਨੂੰ ਕਹਿੰਦੇ ਆ, ਉਹ ਆ ਜਾਣੀਆਂ ਸਾਡੇ ਕੋਲ ਇਨਸ਼ਾਅੱਲਾ। ਇਹ ਤਾਂ ਹਜੇ ਸਾਡਾ ਹੈਗਾ ਵਾ ਜਿਹੜਾ ਹਜੇ ਤੱਕ ਅਸੀਂ 3-4 ਦਿਨ 'ਚ ਅਸੀਂ ਇਕੱਠਾ ਕਰ ਲਿਆ ਅਲਹਮਦੁਲਿਲਾ। ਮਾਸ਼ਾਅੱਲਾ। ਠੀਕ ਹੈ। ਉਸ ਤੋਂ ਬਾਅਦ ਇਨਸ਼ਾਅੱਲਾ ਮੈਨੂੰ ਉਮੀਦ ਆ ਕਿ ਇਸ ਤੋਂ ਵੀ ਡਬਲ ਸਮਾਨ ਨਾ ਸਾਡੇ ਕੋਲ ਹੋਰ ਇੱਕ ਹਫ਼ਤੇ ਦੇ ਅੰਦਰ ਸ਼ਾਮਲ ਹੋ ਜਾਣਾ, ਕਿਉਂਕਿ ਆਪਣਾ ਬਹੁਤ ਸਾਰੇ ਦੋਸਤਾਂ ਦਾ ਮੈਨੂੰ ਮਤਲਬ ਕੰਟੈਕਟ ਕੀਤਾ ਵਾ ਕਿਸਾ ਕਰਨੇ ਨੂੰ। ਫਿਰ ਅਸੀਂ ਸੋਚਿਆ, ਅੱਜ ਅਸੀਂ ਕੱਲ ਬੈਠੇ ਸੀ ਰਾਤੀ, ਅਸੀਂ ਕਿਹਾ ਕਿ ਜਿਹੜਾ ਇਹ ਸਾਰਾ ਕੰਮ ਆ, ਕਿਉਂਕਿ ਅਸੀਂ ਫੀਲਡ ਵਰਕ ਨਹੀਂ ਕੀਤਾ ਹੋਇਆ, ਅਸੀਂ ਸਲਾਬ ਵਾਲਿਆਂ ਕੋ ਨਹੀਂ ਗਏ ਹੋਏ। ਸਲਾਬ ਵਾਲਿਆਂ ਕੋ ਜਿਹੜੇ ਲੋਕਾਂ ਨੇ ਬਹੁਤ ਕੰਮ ਕੀਤਾ, ਉਹਨਾਂ 'ਚੋਂ ਅੰਜਮ ਬਾਈ, ਔਰ ਮੈਂ ਇਹਨਾਂ ਦਾ ਮਤਲਬ ਹੈ ਕਿ ਇੰਨਾ ਜ਼ਿਆਦਾ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦਾ ਕਿ ਇਹਨਾਂ ਨੇ ਇਸੇ ਤਰ੍ਹਾਂ ਸਾਡੇ ਦੂਸਰੇ ਬਾਈ, ਇੱਕ ਹੈਗਾ ਵਕਾਰ ਬਿੰਡਰ ਬਾਈ, ਨਾਸਰ ਢਿੱਲੋਂ ਬਾਈ, ਉਹਨਾਂ ਨੇ ਵੀ ਮਾਸ਼ਾਅੱਲਾ ਬਹੁਤ ਜ਼ਿਆਦਾ ਕੰਮ ਕੀਤਾ, ਬੜਾ ਕੰਮ। ਤੇ ਉਹ ਮੈਂ ਇਹਨਾਂ ਦੀ ਵੀਡੀਓਜ਼ ਵੀ ਦੇਖਦਾ ਰਹਿੰਦਾ ਹੁੰਦਾ ਸੀ। ਮੈਂ ਸੋਚਦਾ ਹੁੰਦਾ ਸੀ ਕਿ ਅਸੀਂ ਜਿਹੜਾ ਇਸ ਤਰ੍ਹਾਂ ਜਾ ਕੇ ਖੁਦ, ਸਾਨੂੰ ਤਾਂ ਪਤਾ ਹੀ ਨਹੀਂ ਨਾ ਕਿ ਕਿਹਨੂੰ ਕਿੱਥੇ ਜਾ ਕੇ ਕਿਹਨੂੰ ਕਿਹੜੀ ਜ਼ਰੂਰਤ ਆ, ਕਿਉਂਕਿ ਅੰਜਮ ਬਾਈ ਤਾਂ ਕਰ ਰਹੇ ਆ।
ਤਾਂ ਅਸੀਂ ਵੀ ਇਹਨਾਂ ਨਾਲ ਮੁਲਾਕਾਤ ਕੀਤੀ, ਇਹਨਾਂ ਕੋਲ ਮੈਂ ਟਾਈਮ ਲਿਆ ਕੇ ਮੁਲਾਕਾਤ ਕਰਨੀ। ਮੈਂ ਕਿ ਜਿਹੜਾ ਅਸੀਂ ਕਰਦੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਨਾਲ ਸ਼ਾਮਲ ਹੋ ਜਾਈਏ, ਕਿਉਂਕਿ ਤੁਹਾਨੂੰ ਪਤਾ ਵਾ ਤੁਸੀਂ ਆਪ ਹੀ ਮਾਸ਼ਾਅੱਲਾ ਇਹ ਵੀ ਕੋਈ 300-400 ਇਹਨਾਂ ਨੇ ਗਰਮ ਸੂਟ ਤਿਆਰ ਕਰਵਾਏ ਆ ਸਲਾਬ ਜ਼ਦਗਾਨ ਵਾਸਤੇ, ਤਾਂ ਮੈਂ ਕਿਹਾ ਮਿਲ ਕੇ ਕੰਮ ਕਰ ਲਈਏ। ਤਾਂ ਉਹ ਅੱਜ ਇਹਨਾਂ ਕੋ ਆਏ ਆ ਮਾਸ਼ਾਅੱਲਾ, ਇਹਨਾਂ ਨੇ ਸਾਨੂੰ ਬਹੁਤ ਅੱਛੇ ਤਰੀਕੇ ਨਾਲ ਸਾਨੂੰ ਇਹਨਾਂ ਨੇ ਗ੍ਰੀਟ ਕੀਤਾ ਔਰ ਬਹੁਤ ਮਜ਼ਾ ਆਇਆ ਅਲਹਮਦੁਲਿਲਾ। ਔਰ ਸਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਹ ਵਾ ਕਿ ਬੰਦਾ ਕਿਸੇ ਵਾਸਤੇ ਕੁਝ ਨਹੀਂ ਕਰ ਸਕਦਾ, ਉਹਨਾਂ ਨੂੰ ਇਹ ਸਮਾਨ ਜਾਣਾ ਹੀ ਆ। ਸਾਨੂੰ ਤਾਂ ਇਹ ਖੁਸ਼ੀ ਇਸ ਵਾਸਤੇ ਹੈ ਕਿ ਅੱਲਾਹ ਤਾਲਾ ਨੇ ਸਾਨੂੰ ਮੁੰਤਖਬ ਕੀਤਾ ਇਸ ਚੀਜ਼ ਵਾਸਤੇ ਕਿ ਸਾਡੇ ਥਰੂ ਸਾਡੇ ਵਾਸਤੇ ਉਹਨਾਂ ਦਿੱਤਾ, ਵਰਨਾ ਸਾਡਾ ਜੇ ਕੋਈ ਨਹੀਂ ਹੈਗਾ, ਅਸੀਂ ਕਿੰਨਾ ਕਰ ਸਕਦੇ ਹਾਂ ਕੋਈ ਨਹੀਂ। ਇਹ ਉਹਨਾਂ ਦੀ ਚੀਜ਼ਾਂ ਸੀ, ਉਹਨਾਂ ਕੋਲ ਕਿਸੇ ਨਾ ਕਿਸੇ ਦੀ ਕਿਨਾਂ ਪਹੁੰਚ ਜਾਣੀਆਂ ਸੀ, ਅਸੀਂ ਨਾ ਪਹੁੰਚਾ ਦੇ ਕਿਸੇ ਹੋਰ ਨੇ ਪਹੁੰਚਾ ਦੇਣੀਆਂ ਸੀ। ਲੇਕਿਨ ਸਾਡੇ ਵਾਸਤੇ ਇਹ ਸਾਦਤ ਦੀ ਵਾਲੀ ਗੱਲ ਆ ਕਿ ਅੱਲਾਹ ਤਾਲਾ ਨੇ ਸਾਨੂੰ ਇਸ ਵਾਸਤੇ ਮੁੰਤਖਬ ਕੀਤਾ ਕਿ ਸਾਡੇ ਥਰੂ ਇਹ ਚੀਜ਼ਾਂ ਜਾ ਰਹੀਆਂ ਉਹਨਾਂ ਕੋਲ। ਮੈਂ ਕਹਿੰਦਾ ਜੀ ਰੱਬ ਦੀ ਐਡੀ ਰਹਿਮਤ ਹੋਈ ਹੈ ਵੀ ਤੁਸੀਂ ਐਡੇ ਲੋੜ ਦੇ ਟਾਈਮ ਤੇ ਆਏ ਆ ਨਾ ਬਈ। ਮੈਂ ਖਾਸੇ ਦਿਨਾਂ ਦਾ ਮੇਰੇ ਕਈ ਗੇੜੇ ਲੱਗ ਗਏ ਲੈਲਪੁਰ ਸ਼ਹਿਰ ਦੇ। ਅੱਛਾ। ਤੇ ਹੁਣ ਮੈਂ ਲਾਹੌਰ ਵੀ ਜਾਣਾ ਸੀ। ਅੱਛਾ। ਸਾਨੂੰ ਨਾ ਕੋਈ ਸਿੱਧਾ ਰਾਹ ਨਹੀਂ ਸੀ ਲੱਭ ਰਿਹਾ। ਸਾਡੇ ਕੋਲ ਪੈਸੇ ਪਏ ਆ, ਪੈਸੇ ਸਾਡੇ ਕੋਲ ਪਏ ਆ, ਅਸੀਂ ਲੈਣੀਆਂ ਸੀ ਨਿਆਣਿਆਂ ਦੀਆਂ ਜੈਕਟਾਂ। ਤੇ ਰੱਬ ਦੀ ਕਰਨੀ ਵੀ ਡਾਕਟਰ ਸਾਹਿਬ ਤਾਂ ਆਏ ਨਾਲ ਜਿਹੜੇ ਇਹਨਾਂ ਨੇ ਦੱਸਿਆ ਨਾ ਮੀਆਂ ਆਤਫ ਸਾਹਿਬ, ਇਹਨਾਂ ਦੀ ਮਿਲ ਆ ਤੇ ਉਹ ਸਾਨੂੰ ਸਖਿਆਈ ਹੋ ਗਈ, ਸਾਨੂੰ ਰਾਹ ਬਣ ਗਿਆ। ਆਤਫ ਸਾਹਿਬ ਸਾਡੇ ਕੋਲ ਨਾ ਜੀ ਸਾਨੂੰ ਨਿਆਣਿਆਂ ਦੀਆਂ ਜੈਕਟਾਂ ਉਹ ਤੁਸੀਂ ਸਾਨੂੰ ਕਿਤੋਂ, ਉਹ ਸਾਡੇ ਕੋਲ ਪੈਸੇ ਪਏ ਆ ਜੀ। इंशाल्लाह जी जैकटा भी मिलणगियां इंशाल्लाह ताला और जर्सियां भी स्वेटर भी इंशाल्लाह ताला। और ਜਿਹੜਾ ਰੇਟ ਹੋਏਗਾ ਨਾ ਮਤਲਬ ਹੈ ਕਿ ਕਿਉਂਕਿ ਦੋਨੋਂ ਬਾਈ ਟੈਕਸਟਾਈਲ ਨਾਲ ਰਿਲੇਟਡ ਆ, ਤੇ ਇਹਨਾਂ ਜਿਹੜਾ ਰੇਟ ਸਾਡਾ ਜੈਕਟਾਂ ਹੋ ਗਈਆਂ, ਜਰਸੀਆਂ ਹੋ ਗਈਆਂ, ਜਿਹੜੀ ਇਹ ਚੀਜ਼ਾਂ ਸਾਨੂੰ ਚਾਹੀਦੀਆਂ ਜੀ ਇੰਸ਼ਾਅੱਲਾ ਉਹਦੇ ਵਿੱਚ ਜਿਹੜਾ ਰੇਟ ਹੋਏਗਾ ਮਿਲ ਦਾ ਰੇਟ ਇੰਸ਼ਾਅੱਲਾ ਉਸੇ ਰੇਟ ਦੇ ਵਿੱਚ ਦਵਾਂਗੇ। ਸਾਡੇ ਵੱਲੋਂ ਜਿਹੜਾ ਸਮਾਨ ਆਏਗਾ ਉਹ ਤਾਂ ਆ ਜਾਏਗਾ ਨਾ ਇੰਸ਼ਾਅੱਲਾ। ਜਿਹੜਾ ਤੁਹਾਡੇ ਕੋਲ ਪੈਸੇ ਪਏ ਆ, ਅਗਰ ਤੁਸੀਂ ਉਹ ਦੱਸ ਦੇਣਾ ਕਿ ਸਾਡੇ ਕੋਲ ਇੰਨਾ ਹੈਗਾ ਤਾਂ ਸਾਨੂੰ ਆਹ ਚੀਜ਼ਾਂ ਚਾਹੀਦੀਆਂ, ਉਸ ਤੋਂ ਮੈਕਸਿਮਮ ਕੋਸ਼ਿਸ਼ ਕਰਾਂਗੇ। ਅੱਛਾ, ਉਹਦੇ ਵਿੱਚ ਹੋਰ ਵੀ ਚੀਜ਼ ਕਰਾਂਗੇ, ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਕੋਲ ਅਸੀਂ ਖਰੀਦਣੀਆਂ ਨਾ, ਕਿਉਂਕਿ ਆਤਫ ਭਾਈ ਮਾਸ਼ਾਅੱਲਾ ਪਿਛਲੇ ਕਈ ਸਾਲਾਂ ਤੋਂ ਇਹਨਾਂ ਦੇ ਵਾਲਿਦ ਸਾਹਿਬ ਵੀ ਰਿਲੇਟਡ ਰਹੇ, ਕੋਈ 60-70 ਸਾਲ ਤੋਂ ਇਹ ਕੰਮ ਕਰ ਰਹੇ ਆ। ਠੀਕ ਹੈ, ਇਹਨਾਂ ਦੇ ਵਾਲਿਦ ਸਾਹਿਬ ਅੱਲਾਹ ਤਾਲਾ ਉਹਨਾਂ ਨੂੰ ਗਰੀਕ ਰਹਿਮਤ ਕਰੇ। ਆਮੀਨ। ਤੇ ਉਹ ਹੁਣ ਹੋ ਸਕਦਾ ਕਿ ਅਸੀਂ ਜਦੋਂ ਉਹਨਾਂ ਨੂੰ ਕਹੀਏ ਨਾ ਕਿ ਵੈਸੇ ਇੱਕ ਚੀਜ਼ ਮਸਲਨ ਇੱਕ ਚੀਜ਼ 500 ਰੁਪਏ ਦੀ ਆ, ਕਿਉਂਕਿ ਸਾਨੂੰ ਜਦੋਂ ਅਸੀਂ ਨਾ ਸਲਾਬ ਜ਼ਦਗਾਨ ਵਾਸਤੇ ਜਾਣੀ ਆ ਤਾਂ ਸਾਡਾ ਸਾਨੂੰ ਹੋਰ ਰਿਆਇਤ ਕਰ ਦੇਣ, ਉਹ ਚੋਂ ਅੱਧੀ ਰੇਟ ਤੇ ਦੇ ਦੇਣ। ਜਿਹੜੀ ਚੀਜ਼ ਸਾਨੂੰ ਬਾਜ਼ਾਰੋਂ ਮਿਲਣੀ 1000 ਚੀਜ਼ ਮਿਲਣੀ ਆ, ਉਹਨਾਂ ਕੋਲ ਸਾਨੂੰ 2000 ਮਿਲ ਜੂਗੀ, 10,000 3000 ਮਿਲ ਜਾਵੇ ਸਾਨੂੰ। ਸਾਡਾ ਇਸ ਟਾਈਮ ਸਾਡਾ ਸਭ ਤੋਂ ਜ਼ਿਆਦਾ ਇਸ ਟਾਈਮ ਜਿਹੜਾ ਮਕਸਦ ਆ ਨਾ ਉਹ ਹੈਗਾ ਕਿ ਅਸੀਂ ਆਪਣੇ ਸਲਾਬ ਜ਼ਦਗਾਨ ਜਿਹੜੇ ਬੈਨ ਪਾਈਏ, ਸਾਡੇ ਜਿਹੜੇ ਬੱਚੇ ਆ ਉਹ ਸਾਨੂੰ ਸਰਦੀ ਤੋਂ ਬਚਾਈਏ ਇਸ ਟਾਈਮ, ਕਿਉਂਕਿ ਬਾਕੀ ਸਾਰਾ ਕੋਈ ਆਸਤਾ ਚੱਲਦਾ ਰਹਿਣਾ। ਹਾਂਜੀ, ਖਾਣੇ ਦਾ ਇੰਤਜ਼ਾਮ ਵੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਰ ਰਹੇ ਆ। ਹੁਣ ਆਪਣਾ ਖਾਣੇ ਦਾ ਇੰਤਜ਼ਾਮ ਵੀ ਆਪਣਾ ਕਿਸੇ ਤਰੀਕੇ ਨਾਲ ਕਰ ਰਹੇ ਆ। ਰਿਹਾਇਸ਼ ਦਾ ਵੀ ਉਹਨਾਂ ਨੇ ਕੋਈ ਥੋੜਾ ਬਹੁਤਾ, ਕਿਸੇ ਨੇ ਝੁੱਗੀਆਂ ਬਣਾ ਲਈਆਂ, ਕਿਸੇ ਨੇ ਕੱਪੜਾ ਲਾ ਲਿਆ, ਕਿਸੇ ਨੇ ਆਪਣੇ ਮਕਾਨ ਰਿਪੇਅਰ ਕਰ ਲਏ, ਹੋ ਰਹੇ ਆ। ਇਸ ਟਾਈਮ ਸਰਦੀ ਤੋਂ ਬਚਾਉਣਾ ਦਾ ਮੇਨ ਕੰਮ ਆ ਜੀ। ਇਨਸ਼ਾਅੱਲਾ ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਗੱਲ ਕਰ ਰਹੇ ਸੀ ਤੇ ਬਹੁਤ ਖੁਸ਼ੀ ਹੋਈ ਸਾਡੇ ਇੱਥੇ ਆ ਕੇ, ਕਿਉਂਕਿ ਸਾਨੂੰ ਪਤਾ ਨਹੀਂ ਸੀ ਚੀਜ਼ਾਂ ਅਸੀਂ ਇਕੱਠੀਆਂ ਕਰ ਰਹੇ ਹਾਂ ਅਲਹਮਦੁਲਿਲਾ। ਅਸੀਂ ਆਪਣੇ ਯਾਰ ਦੋਸਤਾਂ ਨੂੰ, ਮਿਲ ਮਾਲਕਾਂ ਨੂੰ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਦੇਖੋ ਮੈਂ ਕੱਲ ਇੱਕ ਯਾਨੀ ਜਿਹੜੀ ਅਸੀਂ ਰਜ਼ਾਈ ਤਿਆਰ ਕਰ ਰਹੇ ਹਾਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਰਜ਼ਾਈ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਹੀ ਨਾ ਦੇ ਦਈਏ, ਅਸੀਂ ਮੁਕੰਮਲ ਉਹਨਾਂ ਨੂੰ ਪੈਕ ਕਰਕੇ, ਜਿਸ ਤਰ੍ਹਾਂ ਗਿਫਟ ਪੈਕ ਹੁੰਦਾ ਉਸ ਤਰ੍ਹਾਂ ਪੈਕ ਕਰਕੇ, ਕੋਈ ਨਾਮ ਨਹੀਂ ਉਹਦੇ ਉੱਤੇ ਲਿਖਵਾਉਣਾ ਅਸੀਂ, ਫੀਸ ਟੀਮ ਦਾ ਨਾਮ ਨਹੀਂ। ਹਾਂਜੀ, ਮੈਂ ਡਾਕਟਰ ਸਾਹਿਬ ਨੂੰ ਕਿਹਾ, ਦੇਖੋ ਡਾਕਟਰ ਸਾਹਿਬ ਬੈਠੇ ਆ ਤੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਟੀਮ ਗ੍ਰੀਨ ਨਾਮ ਲਿਖ ਦੇ, ਕਹਿੰਦੇ ਨਾ ਕੀ ਪਤਾ ਲੱਗੂ। ਅਸੀਂ ਹੁਣ ਬੈਗ ਤਿਆਰ ਕਰਾ ਰਹੇ, ਉਹਨਾਂ ਬੈਗਾਂ 'ਚ ਪੈਕ ਹੋ ਕੇ ਇਨਸ਼ਾਅੱਲਾ ਉਹ ਚੀਜ਼ ਤੋਹਫਾ, ਅਸੀਂ ਤੋਹਫਾ ਦੇ ਰਹੇ ਨਾ। ਦੇਖੋ ਕਿਸੇ ਵੀ ਸ਼ਖਸ ਨੂੰ ਕੋਈ ਚੀਜ਼ ਦਈਏ ਪੁਰਖਲੂਸ, ਤੇ ਇਸ ਤਰ੍ਹਾਂ ਦਈਏ ਉਹਨੂੰ ਪਤਾ ਲੱਗੇ ਕਿ ਜਿਹੜਾ ਬੰਦਾ ਮੈਨੂੰ ਦੇ ਰਿਹਾ ਉਹ ਗਿਫਟ ਵਾ, ਨਾ ਕਿ ਮਗਰੋਂ ਲਾਇਆ ਮੈਨੂੰ। ਕਹਿੰਦੇ ਆ ਨਾ ਯਾਰ ਉਹਨੇ ਤਾਂ ਮੈਨੂੰ ਮਗਰੋਂ ਲਾ ਗਿਆ, ਮਗਰੋਂ ਨਹੀਂ ਲਾਵਾਂਗੇ ਇਨਸ਼ਾਅੱਲਾ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿੱਥੋਂ ਤੱਕ ਬਣ ਪਾਇਆ, ਜੇ ਮਾਲਕ ਨੇ ਸਾਨੂੰ ਤੌਫੀਕ ਦਿੱਤੀ ਆ ਤੇ ਇਨਸ਼ਾਅੱਲਾ ਅਸੀਂ ਉਹਨੂੰ ਪਾਇਆ ਤਕਮੀਲ ਤੱਕ ਪਹੁੰਚਾਈਏ। ਤੁਹਾਡੀ ਮਿਹਰਬਾਨੀ, ਬੜੇ ਮੁਹੱਬਤ ਵਾਲੇ ਜੀਓ, ਜਜ਼ਾਕੱਲਾ। ਸਾਨੂੰ ਸਭ ਤੋਂ ਜ਼ਿਆਦਾ ਯਕੀਨ ਕਰੋ, ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ, ਮੈਨੂੰ ਕਾਫੀ ਦਿਨਾਂ ਤੋਂ ਇਹੀ ਸਮਝ ਨਹੀਂ ਆ ਰਹੀ ਸੀ ਜਦੋਂ ਦਾ ਮੈਂ ਸੋਚਿਆ ਸੀ ਨਾ ਕਿ ਜਾਵਾਂਗੇ ਸਾਨੂੰ ਕਿਸ ਤਰ੍ਹਾਂ ਬਾਰ ਲੱਗੂਗਾ, ਕਿਹਨੂੰ ਕੀ ਦੇਣਾ ਕੀ ਦੇਣਾ। ਉਹ ਅੰਜਮ ਬਾਈ ਦਾ ਅਚਾਨਕ ਮੇਰੇ ਜ਼ਿਹਨ 'ਚ ਆਇਆ ਕਿ ਮੈਂ ਇਹਨਾਂ ਨਾਲ ਰਾਬਤਾ ਕਰਾਂ, ਇਹਨਾਂ ਨੂੰ ਪੁੱਛਾ ਕਰਾਂ ਕਿ ਇਹ ਮਤਲਬ ਇਹ ਕੰਮ ਕਰ ਰਹੇ ਆ, ਇਹਨਾਂ ਦੇ ਥਰੂ ਜਾਈਏ, ਇਹਨਾਂ ਨੂੰ ਹਰ ਚੀਜ਼ ਦਾ ਪਤਾ। ਔਰ ਮਾਸ਼ਾਅੱਲਾ ਇਹਨਾਂ ਨੇ ਜਿਹੜਾ ਸਲਾਬ ਦੇ ਨਾਲ ਕੰਮ ਕੀਤਾ ਨਾ ਜਾ ਕੇ, ਮਤਲਬ ਅਖੀਰ ਹੀ ਸੀ ਮੇਰਾ, ਮਤਲਬ ਇਹ ਹੋ ਗਿਆ। ਮੈਂ ਦੱਸਣਾ ਮੈਂ ਬਾਰ-ਬਾਰ ਉਹਨਾਂ ਦੀ ਗੱਲ ਇਸ ਵਾਸਤੇ ਕਰ ਰਿਹਾ, ਉਹ ਮੈਨੂੰ ਨਹੀਂ ਜਾਣਦੇ, ਮੈਨੂੰ ਨਹੀਂ ਜਾਣਦੇ, ਲੇਕਿਨ ਜਿਹੜਾ ਉਹਨਾਂ ਨੇ ਕੰਮ ਕੀਤਾ, ਇੱਕ ਰਾਣਾ ਸਫਦਰ ਸਾਹਿਬ ਵੀ ਇਦਾਂ ਦਾ ਕੋਈ ਨਾਮ, ਹਾਂਜੀ ਉਹਨਾਂ ਨੇ ਵੀ ਬਹੁਤ ਕੀਤਾ, ਤੇ ਉਹ ਮੈਨੂੰ ਨਹੀਂ ਜਾਣਦੇ, ਲੇਕਿਨ ਮੈਂ ਉਹਨਾਂ ਦਾ ਬਾਰ-ਬਾਰ ਜ਼ਿਕਰ ਇਸ ਵਾਸਤੇ ਕਰ ਰਿਹਾ ਕਿ ਉਹਨਾਂ ਨੇ ਜਿਹੜਾ ਕੰਮ ਕੀਤਾ ਵਾਕਈ ਸ਼ਾਇਦ ਹੀ ਕਿਸੇ ਦੇ ਨਸੀਬ ਦਾ ਕੰਮ ਹੋਵੇ। ਬੜਾ ਕੰਮ ਅੱਲਾਹ ਤਾਲਾ ਕਬੂਲ ਕਰੇ। ਤੇ ਇਹ ਜੀ ਸਾਨੂੰ ਕਹਿ ਲਓ ਵੀ ਜਿੱਥੇ ਅੱਗੇ ਡਾਕਟਰ ਸਾਹਿਬ ਨੇ ਰੁੱਖਾਂ ਦੀ ਗੱਲ ਕੀਤੀ ਆ,
ਤੇ ਜਿੱਦਾਂ ਹੁਣ ਸਲਾਬਜ਼ਤ ਗਾਨ ਦੀ ਗੱਲ ਰੁੱਖਾਂ ਦੀ ਹੋਵੇ ਤੇ ਰਾਣਾ ਨੁਮਾਨ ਸਾਹਿਬ ਨਾਲ ਬੈਠੇ ਹੋਣ, ਇਹ ਹੋ ਨਹੀਂ ਸਕਦਾ। ਇਹ ਜੀ ਹੁਣ ਸਾਡੀ ਟੀਮ ਦੇ ਡਾਕਟਰ ਸਾਹਿਬ ਦੀ ਟੀਮ 'ਚ ਅਸੀਂ ਵੀ ਆ ਗਏ ਹਾਂ ਜੀ। ਹਾਂਜੀ, ਤੇ ਡਾਕਟਰ ਸਾਹਿਬ ਨੇ ਇੱਕ ਹੋਰ ਬੜੀ ਮਿਹਰਬਾਨੀ ਕੀਤੀ ਹੈ ਜੀ। ਤੇ ਆ ਸਾਡੇ ਕੋ ਅਸੀਂ ਕਿਵੇਂ ਇਹਨਾਂ ਦਾ ਸ਼ੁਕਰੀਆ ਅਦਾ ਕਰੀਏ। ਇਹਨਾਂ ਨੇ ਕਿਹਾ ਜੀ ਅਸੀਂ ਮਹੀਨੇ ਬਾਅਦ ਤੁਹਾਡੇ ਪਿੰਡ ਦੇ ਵਿੱਚ ਇੱਕ ਦਿਨ ਆਇਆ ਕਰਾਂਗੇ, ਮਿਹਦੇ ਜਿਗਰ ਦੇ ਅਸੀਂ ਮਰੀਜ਼ ਵੀ ਚੈੱਕ ਕਰਾਇਆ ਕਰਾਂਗੇ। ਇਸ ਤੋਂ ਵੱਡੀ ਗੱਲ ਕੀ ਹੈ। ਤੇ ਮੈਨੂੰ ਇੰਨੀ ਖੁਸ਼ੀ ਹੋਈ ਹੈ ਨਾ ਜੀ, ਮੈਂ ਦੱਸ ਨਹੀਂ ਸਕਦਾ। ਸਦਕਾ ਜਾਰੀਆ, ਕੋਈ ਫੀਸ ਨਹੀਂ ਲੈਣੀ, ਇਦਾਂ ਚੈੱਕ ਕਰਾਂਗੇ ਇਨਸ਼ਾਅੱਲਾ ਤਾਲਾ। ਦਵਾਈ ਵੀ ਦਵਾਂਗੇ ਦਵਾਈ ਵੀ ਦਵਾਂਗੇ ਇਨਸ਼ਾਅੱਲਾ। ਔਰ ਸ਼ੂਗਰ, ਬਲੱਡ ਪ੍ਰੈਸ਼ਰ, ਹੈਪੇਟਾਈਟਿਸ ਬੀ, ਹੈਪੇਟਾਈਟਿਸ ਸੀ, ਉਹਨਾਂ ਦਾ ਫ੍ਰੀ ਇੱਥੇ ਚੈੱਕ ਕਰਕੇ ਜਾਇਆ ਕਰਾਂਗੇ। ਜਿਨ੍ਹਾਂ ਨੂੰ ਹੋਰ ਟੈਸਟਾਂ ਦੀ ਜ਼ਰੂਰਤ ਹੋਏਗੀ, ਜਿਹਨੂੰ ਉਹ ਫਿਰ ਉਹਨਾਂ ਨੂੰ ਲਿਖ ਦਿਆ ਕਰਾਂਗੇ। ਜ਼ਾਹਰ ਉਹ ਤਾਂ ਇਸ ਤਰ੍ਹਾਂ ਨਹੀਂ ਹੋ ਸਕਦੇ ਨਾ, ਉਹ ਵੀ ਕੋਸ਼ਿਸ਼ ਕਰਾਂਗੇ ਕਿ ਅਗਰ ਸਾਨੂੰ ਕਰੀਬ ਕੋਈ ਲੈਬਾਰਟਰੀ ਐਸੀ ਮਿਲ ਜਾਵੇ ਜਿਹੜਾ ਸਾਡੇ ਨਾਲ ਪੱਕਾ ਕਰ ਲਵੇ ਕਿ ਡਿਸਕਾਊਂਟ ਤੇ ਕਰ ਦੇ ਕੇ ਉਹਨਾਂ ਨਾਲ ਕਰ ਲਿਆ ਕਰਾਂਗੇ। ਅਸੀਂ ਬੰਦੋਬਸਤ ਕਰਾਂਗੇ ਜੀ, ਪੂਰਾ ਕਰਾਂਗੇ ਇਨਸ਼ਾਅੱਲਾ। ਅੱਲਾਹ ਤਾਲਾ ਤੁਹਾਡੀ ਨੀਅਤ ਕਬੂਲ ਕਰੇ। ਅੱਛਾ, ਸਲਾਬ ਵਾਲਿਆਂ ਦਾ ਨਾ ਜੀ ਬਹੁਤ ਸਾਰੇ ਐਸੇ ਲੋਕ ਵੀ ਸਾਡੇ ਨਾਲ ਜੁੜੇ ਆ ਜਿਹੜੇ ਵਿੱਚ ਕੈਮਰੇ ਦੇ ਦਿਸਦੇ ਨਹੀਂ, ਤੇ ਉਹਨਾਂ ਦਾ ਵਿੱਚ ਨਾਂ ਵੀ ਉਹ ਕਈ ਬੰਦੇ ਤਾਂ ਕਹਿੰਦੇ ਵੀ ਸਾਡਾ ਨਾਂ ਲਿਓ ਨਾ, ਤੇ ਕਈਆਂ ਦੇ ਨਾਮ ਮੈਨੂੰ ਆਂਦੇ ਵੀ ਨਹੀਂ। ਅੱਲਾਹ ਤਾਲਾ ਸਭ ਦੀ ਨਾ ਜੀ ਉਹ ਕਬੂਲ ਕਰੇ। ਹੁਣ ਤੁਹਾਡੇ ਨਾਲ ਵੀ ਇਦਾਂ ਲੋਕ ਜੁੜੇ ਹੋਣੇ ਹੋ ਜੀ? ਹਾਂਜੀ, ਪਹਿਲੇ ਇਸ ਤਰ੍ਹਾਂ ਸੀਗਾ ਕਿ ਅਸੀਂ ਇਸੇ ਤਰ੍ਹਾਂ ਡਿਜ਼ਾਈਨਾਂ ਦੇ ਦਈਏ। ਫਿਰ ਡਾਕਟਰ ਸਾਹਿਬ ਤੇ ਆਤਬ ਭਾਈ ਨੇ ਮੈਨੂੰ ਕਿਹਾ ਨਹੀਂ, ਜਿੱਦਾਂ ਕਿਸੇ ਨੂੰ ਤੋਹਫਾ ਦੇਈਦਾ ਅਸੀਂ ਉਹਦਾ ਬੈਗ ਬਣਵਾਉਣਾ। ਤੇ ਬੈਗ ਤੋਂ ਗੱਲ ਚੱਲਦੀ ਇਹ ਹੋਇਆ ਕਿ ਮੈਂ ਆਪਣੇ ਪੀਪੀਸੀ ਮੈਨੇਜਰ ਖਲੀਲ ਸਾਹਿਬ ਨੇ ਸਾਡੇ ਦਾਊਦ ਐਕਸਪੋਰਟ ਦੇ, ਮੈਂ ਉਹਨਾਂ ਦੇ ਕੋਲ ਗਿਆ। ਮੈਂ ਕਿਹਾ ਜੀ ਆ ਰਜ਼ਾਈ ਆ ਦਾ ਅਸੀਂ ਬੈਗ ਬਣਵਾਉਣਾ। ਉਹ ਮੈਨੂੰ ਕਹਿੰਦੇ ਆ 250-300 ਦਾ ਹੋਣਾ। ਅੱਛਾ, ਮੈਂ ਉਹਨਾਂ ਨੂੰ ਕਿਹਾ ਸਾਰਾ ਸਲਾਬਜ਼ਤ ਗਾਨ ਲਿਆ। ਕਹਿੰਦੇ ਰੁਕ ਜਾ, ਫਿਰ ਮੈਂ ਇਹਦਾ ਸਾਈਜ਼ ਕਢਵਾਉਣਾ। ਤੇ ਉਹਨਾਂ ਨੇ ਉਸੇ ਵਕਤ ਉਹ 150 ਰੁਪਏ 'ਚ ਜਾਂ 125 ਰੁਪਏ 'ਚ ਉਹਨਾਂ ਨੇ ਸਾਨੂੰ ਹਿੱਸਾ ਪਾਤਾ। ਉਹਨਾਂ ਨੇ ਕਿਹਾ ਯਾਰ ਕੋਈ ਨਹੀਂ, ਸਾਡੇ ਵੱਲੋਂ ਸਹੀ। ਇਦਾਂ ਦੀ ਲੋਕ ਸਾਰੇ ਮੌਜੂਦ ਨੇ। ਅਸੀਂ ਛੋਟੀ ਜਿਹੀ ਕਾਵਿਸ਼ ਕਰ ਰਹੇ ਹਾਂ। ਮੇਰੀ ਰਿਕੁਐਸਟ ਆ ਕਿ ਜਿਹੜੇ ਦੋਸਤ ਅੰਜਮ ਸਰੋਇਆ ਸਾਹਿਬ ਦੇ ਤਵੱਸੁਦ ਦੇ ਨਾਲ ਸਾਨੂੰ ਸੁਣ ਰਹੇ ਆ, ਉਹ ਵੀ ਸਾਰੇ ਦੋਸਤ ਆਉਣ ਤਾਂ ਕਿ ਕਿਸੇ ਦਾ ਨੰਗ ਕੱਜਿਆ ਜਾਵੇ। ਬਸ ਨੰਗ ਕੱਜਿਆ ਜਾਣਾ ਬੜੀ ਵੱਡੀ ਗੱਲ ਆ। ਅੱਲਾਹ ਪਾਕ ਸਾਰਿਆਂ ਨੂੰ ਸਲਾਮਤ ਰੱਖੇ। ਇਸ ਇੱਕ ਮੈਂ ਛੋਟਾ ਜਿਹਾ ਹੋਰ ਗੱਲ ਕਹਿਣਾ ਚਾਹੁੰਦਾ ਕਿ ਕਿਉਂਕਿ ਸਰਦੀਆਂ ਆ ਗਈਆਂ ਤਾਂ ਅਸੀਂ ਹਜੇ ਹੁਣ ਸਰਦੀਆਂ ਦੇ ਕੱਪੜੇ ਸਾਡੇ ਵੀ ਕੱਢਣੇ ਸ਼ੁਰੂ ਹੋ ਗਏ, ਪੇਟੀਆਂ ਪੂਟੀਆਂ ਖੋਲ੍ਹਣੀਆਂ ਸ਼ੁਰੂ ਹੋ ਗਈਆਂ। ਜਿਹੜੇ ਕੱਪੜਿਆਂ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ, ਜਿਹੜੇ ਪੁਰਾਣੇ ਹੋ ਗਏ ਆ, ਜਿਹਨਾਂ ਨੂੰ ਬੋਰਾ ਆ ਗਿਆ ਹੈ ਨਾ, ਤੁਸੀਂ ਉਹ ਵੀ ਸਾਨੂੰ ਦੇ ਦਿਓ। ਸਿਰਫ ਸਾਨੂੰ, ਕਿਉਂਕਿ ਉਹਨਾਂ ਨੂੰ ਕੋਈ ਮਸਲਾ ਨਹੀਂ ਹੈਗਾ ਕਿ ਬੋਰਾ ਆਇਆ ਹੋਇਆ ਜਾਂ ਦੂਸਰਾ ਰੰਗ ਉੜਿਆ ਹੋਇਆ। ਲੇਕਿਨ ਇੱਕ ਕੰਮ ਕਰਨਾ ਕਿ ਉਹਨੂੰ ਤੁਸੀਂ ਧੋਣਾ ਚੰਗੇ ਤਰੀਕੇ ਨਾਲ, ਉਹਨਾਂ 'ਚ ਜਿਹੜੇ ਕੱਪੜੇ ਇਸਤਰੀ ਹੋ ਸਕਦੇ ਇਸਤਰੀ ਕਰਕੇ ਤਹਿਵਾਂ ਲਾ ਕੇ, ਔਰ ਉਹਨੂੰ ਨਾ ਤੁਸੀਂ ਪੈਕ ਕਰਕੇ ਦੇਣਾ ਸਾਨੂੰ। ਔਰ ਅਗਰ ਕੱਪੜੇ ਛੋਟੇ ਆ ਬੱਚਿਆਂ ਦੇ ਆ ਤਾਂ ਉਹਦੇ ਉੱਤੇ ਲਿਖ ਦੇਣਾ ਪੈਕ ਉੱਤੇ ਕਿ ਕਿੰਨੇ ਸਾਲ ਦੇ ਬੱਚੇ ਵਾਸਤੇ ਆ, ਤਾਂ ਕਿ ਨਾ ਅਸੀਂ ਉਹ ਵੀ ਉਹਦੇ ਉਹਨਾਂ ਨੂੰ ਦੇ ਦਈਏ। ਇਹ ਕਰ ਲਓ। ਤੇ ਇਹਦੇ ਵਾਸਤੇ ਤੁਹਾਨੂੰ ਨਾ ਮੈਂ ਐਡਰੈਸ ਵੀ ਸੈਂਡ ਕਰ ਦੂੰਗਾ। ਸਮੁੰਦਰੀ ਰੋਡ ਦੇ ਉੱਤੇ ਸਾਡੇ ਹੈਗੀ ਹੈ ਦੂਸਰਾ ਆਪਣਾ ਇੱਕ ਦੋਸਤ ਹੋਰ ਰਿਜ਼ਵਾਨ ਭਾਈ ਆ, ਸਾਡਾ ਬਹੁਤ ਸਾਥ ਦਿੰਦੇ ਆ। ਕਿਸੇ ਵਜ੍ਹਾ ਤੋਂ ਨਹੀਂ ਆ ਸਕੇ, ਉਹਨਾਂ ਨੇ ਸਾਡੇ ਨਾਲ ਆਉਣਾ ਸੀ। ਉਹਨਾਂ ਦੀ ਦੁਕਾਨ ਸਮੁੰਦਰੀ ਰੋਡ ਤੋਂ ਜਿਹੜਾ ਹੈ ਨਾ, ਅਗਰ ਫੈਸਲਾਬਾਦ ਵੱਲੋਂ ਆਓ ਤੇ ਕੋਰੀਆਂ ਵਾਲੇ ਪੁਲ ਔਰ ਅਬਦੁੱਲਾ ਪੁਲ ਦੇ ਦਰਮਿਆਨ 'ਚ ਲੈਫਟ ਸਾਈਡ ਤੇ ਪੀਐਸਓ ਦਾ ਪੈਟਰੋਲ ਪੰਪ ਹੁੰਦਾ, ਉਹਦੇ ਨਾਲ ਹੈਗਾ ਮਿਨਹਾਸ ਸੈਨੀਟਰੀ ਪਾਈਪ ਫਿਟਿੰਗ ਵਗੈਰਾ। ਉਹਨਾਂ ਦੀ ਦੁਕਾਨ ਆ, ਤੁਸੀਂ ਉਹਨਾਂ ਨੂੰ ਪਹੁੰਚਾ ਦੇਣਾ ਉੱਥੇ। ਬਸ ਉਹਨਾਂ ਨੂੰ ਉੱਥੇ ਇਕੱਠੇ ਕਰ ਲੂਗੇ, ਉਹ ਜਿੰਨੇ ਵੀ ਹੋਏ। ਹੋਰ ਸਾਰਾ ਦੂਸਰਾ ਆ ਗਿਆ ਵੇਅਰ ਹਾਊਸ ਆ ਉੱਥੇ, ਤਾਂ ਅਸੀਂ ਉੱਥੇ ਇਕੱਠੇ ਕਰਕੇ ਉਹਨਾਂ ਨੂੰ ਸਾਨੂੰ ਇਹ ਸਾਰੇ ਸ਼ਹਿਰ 'ਚ ਜਿਹੜਾ ਮਰਜ਼ੀ ਦੇ ਦੇਵੇ। ਲਓ ਜੀ, ਜਿਹੜੀ ਸਾਡੀ ਦਿਲ ਦੀ ਆਸ ਸੀ ਨਾ, ਉਹ ਅੱਲਾ ਨੇ ਪੂਰੀ ਕਰਤੀ। ਵੀ ਜਿੱਦਾਂ ਦੇ ਬੰਦਿਆਂ ਦੀ ਸਾਨੂੰ ਲੋੜ ਸੀ ਨਾ, ਉਦਾਂ ਦੇ ਰੱਬ ਨੇ ਦੇ ਦਿੱਤੇ। ਵੀ ਇਹਨਾਂ ਦਾ ਕੰਮ ਵੀ ਇਦਾਂ, ਜਿਵੇਂ ਆਤਫ ਸਾਹਿਬ ਆ ਸਾਡੇ ਬੜੇ ਕੰਮ ਆਣਗੇ, ਡਾਕਟਰ ਸਾਹਿਬ ਆ ਪੜ੍ਹੇ ਲਿਖੇ ਬੰਦੇ ਆ। ਹੁਣ ਦੇਖੋ ਕੈਸਾ ਦਿਮਾਗ ਲੜਾਇਆ ਬੈਠੇ ਇਹਨਾਂ ਨੇ, ਵੀ ਉਹ ਹੁਣ ਲੈਲਪੁਰ ਦੇ ਵਿੱਚ ਕਿੰਨਾ ਇਕੱਠਾ ਹੋ ਜਾਣਾ ਸਮਾਨ। ਅੱਛਾ, ਤੁਹਾਡੇ ਮੂੰਹ 'ਚ ਗੁਲਾਬ ਦਾ ਫੁੱਲ ਤੁਸੀਂ ਗੱਲ ਕਰ ਰਹੇ ਸੀ ਨਾ, ਬਾਹਰਲੇ ਮੁਲਕ ਇੱਕ ਬੰਦਾ ਜੀ, ਹੁਣ ਉਹਦਾ ਮੇਰੇ ਨਾਂ ਨਹੀਂ ਚੇਤੇ ਆ ਰਿਹਾ, ਤੇ ਉਹਨੇ ਨਾ ਉਹ ਫਿਰ ਕੇ ਨਾ ਬਾਹਰਲੇ ਮੁਲਕ 'ਚ ਉੱਥੋਂ ਇਕੱਠੇ ਕਰ ਰਿਹਾ। ਅੱਛਾ, ਮਾਸ਼ਾਅੱਲਾ ਮਾਸ਼ਾਅੱਲਾ। ਬਾਹਰੋਂ ਕੱਲੂਗਾ ਪਾਕਿਸਤਾਨ 'ਚ। ਅੱਛਾ, ਪਾਕਿਸਤਾਨ 'ਚੋਂ ਇੱਥੇ ਸਾਡੇ ਕੋਲ ਆਊਗਾ ਤੇ ਅਸੀਂ ਉੱਥੇ ਪਹੁੰਚਾ ਕੇ ਆਵਾਂਗੇ। ਬਿਲਕੁਲ ਇਨਸ਼ਾਅੱਲਾ। ਕੈਸੀ ਉਹ ਬੰਦੇ ਦੀ ਇਹ ਸਾਡੇ ਕੋਲ ਸਾਰਾ ਅਮਾਨਤ ਹੋਏਗੀ ਉਹਨਾਂ ਦੀ। ਹਾਂਜੀ, ਸ਼ੌਕ ਦੀ ਗੱਲ। ਤੇ ਸਾਨੂੰ ਜੀ ਸਿਆਣੇ ਬੰਦੇ ਬਹੁਤੇ ਸੁਣਦੇ ਆ ਬਾਹਰਲੇ ਮੁਲਕਾਂ 'ਚ, ਸਾਡੀਆਂ ਮਾਵਾਂ ਭੈਣਾਂ ਉਹ ਟੈਲੀਫੋਨ ਕਰਕੇ ਨਾ ਉੱਥੇ ਬੈਠੇ ਆਪਣਿਆਂ ਦਾ ਦੁੱਖ ਮਹਿਸੂਸ ਕਰਦੇ ਆ ਜੀ, ਤੇ ਉਹ ਨਾਲ ਸਾਡੇ ਰਲੇ ਹੋਏ ਆ। ਤੇ ਤਾਂ ਹੀ ਤਾਂ ਸਾਡੇ ਉਹ ਜਿਹੜੇ ਦੇਖਣ ਵਾਲੇ ਘਟਦੇ ਜਾਂਦੇ ਆ, ਬਹੁਤ ਹੀ ਪੱਕੀ ਉਮਰ ਦੇ ਨੇ। ਚਾਚਾ ਬੂਟਾ, ਡਾਕਟਰ ਸਾਹਿਬ ਨੂੰ ਮਿਲ ਕੇ ਇਹਨਾਂ ਦੀ ਗੱਲਾਂ ਸੁਣ ਕੇ ਤੈਨੂੰ ਕਿਵੇਂ ਲੱਗਿਆ? ਨਹੀਂ ਜੀ, ਬਹੁਤ ਅੱਛਾ ਲੱਗਿਆ ਜੀ। ਡਾਕਟਰ ਸਾਹਿਬ ਨੇ ਸਾਡੇ ਤੇ ਬੜਾ ਆਸਾਨ ਕੀਤਾ ਜੀ, ਟਾਈਮ ਵੀ ਦਿੱਤਾ ਜੀ ਮਹੀਨੇ ਦਾ ਜੀ ਸਾਨੂੰ, ਕਿ ਮੈਂ ਤੁਹਾਡੇ ਮਰੀਜ਼ ਵੀ ਆ ਕੇ ਚੈੱਕ ਕਰਾਂਗਾ ਜੀ। ਸਲਾਬ ਦੀ ਦੁਕਾਨ ਵਾਸਤੇ ਅਮਦਾਦ ਵੀ ਦੇਖੋ ਸਾਰਿਆਂ ਨਾਲੋਂ ਜ਼ਿਆਦਾ, ਔਰ ਨਾਲ ਦੋਸਤਾਂ ਨੂੰ ਵੀ ਰੜਾ ਕੇ ਲਿਆਏ, ਇਕੱਲੇ ਨਹੀਂ ਆਏ, ਨਾਲ ਦੋਸਤਾਂ ਨੂੰ ਵੀ ਰੜਾ ਕੇ ਲਿਆਏ ਨੇ। ਅਸੀਂ ਇਹਨਾਂ ਦਾ ਬੜਾ ਸ਼ੁਕਰੀਆ ਅਦਾ ਕਰਦੇ ਹਾਂ ਜੀ, ਇਹਨਾਂ ਦੀ ਮਿਹਰਬਾਨੀ। ਅੱਛਾ ਜੀ, ਇਸ ਤਰ੍ਹਾਂ ਵਾ ਕਿ ਗੱਲ ਚੱਲਦਿਆਂ ਇੱਥੇ ਚੱਲੀ ਕਿ ਪੁਰਾਣੇ ਕੱਪੜਿਆਂ ਦੀ ਗੱਲ ਹੋ ਰਹੀ ਆ, ਤੇ ਕੱਪੜੇ ਕਦੀ ਪੁਰਾਣੇ ਨਹੀਂ ਹੋਏ, ਬੰਦੇ ਦਾ ਆਪਣਾ ਜ਼ਿਹਨ ਨਵਾਂ ਜਾਂ ਪੁਰਾਣਾ ਹੁੰਦਾ। ਤੇ
ਮੈਂ ਇਹੀ ਰਿਕੁਐਸਟ ਕਰਾਂਗਾ ਕਿ ਜਿਹੜੇ ਕੱਪੜੇ ਸਾਨੂੰ ਲੋਕ ਵਾਸ਼ ਕਰਕੇ ਵੀ ਦੇਣਗੇ ਨਾ, ਅਸੀਂ ਉਹਨਾਂ ਨੂੰ ਦੁਬਾਰਾ ਗਾਰਮੈਂਟ ਵਾਸ਼ ਕਰਾਵਾਂਗੇ, ਅੱਛੀ ਤਰ੍ਹਾਂ ਡਰਾਈ ਕਲੀਨ ਕਰਾਵਾਂਗੇ, ਉਹਦੀ ਵੀਡੀਓ ਬਣਾ ਕੇ ਅੰਜਮ ਸਾਹਿਬ ਨੂੰ ਤੇ ਡਾਕਟਰ ਉਮਰ ਫਰੂਕ ਸਾਹਿਬ ਨੂੰ ਸੈਂਡ ਕਰਾਂਗੇ। ਉਹਦੀ ਮੁਕੰਮਲ ਸਟੀਮਿੰਗ ਹੋਏਗੀ, ਉਹ ਪੂਰੀ ਤਰ੍ਹਾਂ ਚੈੱਕ ਹੋਣਗੇ। ਕੋਈ ਵੀ ਸ਼ਖਸ ਤੁਹਾਨੂੰ ਆ ਨਹੀਂ ਕਹਿ ਸਕਦਾ ਕਿ ਯਾਰ ਤੁਸੀਂ ਇਹ ਪੁਰਾਣੇ ਕੱਪੜੇ ਸਾਨੂੰ ਦਿੱਤੇ ਤੇ ਇਹ ਧੁੱਪੇ ਨਹੀਂ ਹੋਏ, ਉਹ ਚੋਂ ਸਮੈਲ ਨਹੀਂ ਆਏਗੀ, ਉਹਦੀ ਹੈਂਡ ਫੀਲ, ਉਹਦਾ ਕੱਪੜੇ ਦਾ ਫਰਕ ਤੁਹਾਨੂੰ ਮਹਿਸੂਸ ਨਹੀਂ ਹੋਏਗਾ ਕਿ ਕਿਸੇ ਨੇ ਇਹ ਪੁਰਾਣੇ ਦਿੱਤੇ। ਇਨਸ਼ਾਅੱਲਾ ਅਗਰ ਕੋਈ ਸ਼ਖਸ ਸਾਨੂੰ ਇਸ ਤਰ੍ਹਾਂ ਕੱਪੜੇ ਦੇਣਾ ਚਾਹੁੰਦਾ ਵਾ ਕਿਉਂਕਿ ਪੁਰਾਣਾ ਕੋਈ ਸਾਲ ਪੁਰਾਣੇ ਕੋਈ ਜ਼ਿਆਦਾ ਜਰਸੀਆਂ ਜੈਕਟਾਂ ਪਈਆਂ ਵਾ ਤੇ ਉਹ ਅੰਜਮ ਸਾਹਿਬ ਤੱਕ ਪਹੁੰਚਾ ਦੇਣ ਜਾਂ ਆਗਾ ਰਿਜ਼ਵਾਨ ਸਾਹਿਬ ਤੱਕ ਸਮੁੰਦਰੀ ਰੋਡ ਤੇ ਪਹੁੰਚਾ ਦੇਣ। ਇਨਸ਼ਾਅੱਲਾ ਉਹ ਅੱਛੀ ਤਰ੍ਹਾਂ ਵਾਸ਼ ਹੋ ਕੇ, ਮੈਂ ਸਿਰਫ ਇਹੀ ਕਹਾਂਗਾ ਇਨਸ਼ਾਅੱਲਾ ਮੇਰੇ ਰੱਬ ਨੇ ਚਾਹਿਆ ਅਸੀਂ ਅੱਛੀ ਤਰ੍ਹਾਂ ਉਹਨੂੰ, ਜਿਸ ਤਰ੍ਹਾਂ ਘਰ ਕੱਪੜੇ ਧੁੱਪਦੇ, ਜਿਸ ਤਰ੍ਹਾਂ ਇੰਟਰਨੈਸ਼ਨਲ ਸਟੈਂਡਰਡ ਤੇ ਕੱਪੜੇ ਧੁੱਪਦੇ ਆ ਨਾ, ਜਿਹੜੇ ਗੋਰੇ ਅਸੀਂ ਗੋਰਿਆਂ ਨੂੰ ਭੇਜੀ ਦੀ ਚੀਜ਼ ਤੇ ਉਹ ਧੋਂਦੇ ਨੇ, ਅਸੀਂ ਸੇਮ ਉਸੇ ਤਰ੍ਹਾਂ ਧੋ ਕੇ ਤੇ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ। ਵਾਹ ਵਾਹ ਵਾਹ, ਦੇਖੋ ਆ ਸ਼ੌਕ ਦੀ ਗੱਲ ਹੈ, ਨੀਅਤ ਦੀ ਗੱਲ ਹੈ ਜੀ ਉਸਮਾਨ ਸਾਹਿਬ। ਹਾਂਜੀ, ਇਹਨਾਂ ਆਮ ਤੌਰ ਤੇ ਇੱਕ ਤਾਸੁਰ ਪਾਇਆ ਜਾਂਦਾ ਵੀ ਇੱਕ ਪੈਸੇ ਵਾਲਾ ਤੇ ਜਿਹੜਾ ਗਰੀਬ ਹੈ ਨਾ ਉਹਦੇ 'ਚ ਫਰਕ ਹੁੰਦਾ ਕਿ ਮਸਲ ਸੋਚ 'ਚ ਵੀ ਬੰਦੇ ਫਿਰ ਕਹਿੰਦੇ ਆ ਕਿ ਜੀ ਉਹ ਇੰਜ ਲੈ, ਉਹ ਤਾਂ ਮਾਲ ਵਾਲੇ ਆ ਜੀ, ਉਹਨਾਂ ਦੀਆਂ ਕਾਦੀਆਂ ਗੱਲਾਂ, ਉਹਨਾਂ ਨੂੰ ਕਾਹਦਾ ਅਹਿਸਾਸ ਆ। ਮੈਨੂੰ ਇੰਨੀ ਖੁਸ਼ੀ ਹੋ ਰਹੀ ਨਾ ਅੰਸਾਰੀ ਸਾਹਿਬ ਨਾਂ ਕੀ ਨਵਾਜ਼ ਸਾਹਿਬ ਕਿ ਇਹਨਾਂ ਨੇ ਜ਼ੋਰ ਇਸ ਗੱਲ ਤੇ ਦਿੱਤਾ ਕਿ ਅਸੀਂ ਕੋਈ ਵੀ ਤੋਹਫਾ ਇਸ ਤਰ੍ਹਾਂ ਨਹੀਂ ਦੇਣਾ ਕਿ ਉਹਨਾਂ ਨੂੰ ਕੋਈ ਮਹਿਸੂਸ ਹੋਵੇ। ਯਾਰ ਅਹਿਸਾਸ ਦੀ ਗੱਲ ਹੈ। ਇਹਨਾਂ ਨੇ ਕਿਹਾ ਪੁਰਾਣੇ ਨੂੰ ਵੀ ਅਸੀਂ ਇਸ ਤਰੀਕੇ ਨਾਲ, ਉਹਨਾਂ ਨੇ ਯੂਨਿਟ ਲਾਇਆ ਹੈ ਕਿ ਉਹ ਉਸ ਤਰੀਕੇ ਨਾਲ ਵਾਸ਼ ਹੋਏਗਾ, ਡਰਾਈ ਕਲੀਨ ਹੋਏਗਾ ਸਟੈਂਡਰਡ ਦੇ ਮੁਤਾਬਕ, ਵੀ ਅਗਲੇ ਨੂੰ ਤੋਹਫਾ ਮਿਲੇ, ਮਗਰੋਂ ਨਹੀਂ ਲਾਣਾ, ਅਗਲੇ ਦੀ ਜਿਹੜੀ ਬੇਇੱਜ਼ਤੀ ਨਾ ਹੋਏ। ਇਹ ਮੈਨੂੰ ਬਹੁਤ ਅੱਛਾ ਲੱਗਿਆ। ਇਹ ਚੀਜ਼ ਜਿਹੜੀ ਅਸੀਂ ਦੇਣੀ ਹੈ ਨਾ, ਇਹ ਉਹਨਾਂ ਦੀਆਂ ਹੀ ਸੀ, ਅੱਲਾਹ ਤਾਲਾ ਨੇ ਸਾਡੇ ਥਰੂ ਉਹਨਾਂ ਤੱਕ ਪਹੁੰਚਾਉਣੀਆਂ ਸੀ, ਠੀਕ ਹੈ ਨਾ। ਬਲਕਿ ਉਹ ਬਹੁਤ ਜ਼ਿਆਦਾ ਨਾ, ਦੂਸਰਾ ਆਪਣਾ ਜਿਹੜਾ ਹੈਗਾ, ਇੱਕ ਲੋਕ ਗੱਲ ਵੀ ਕਰਦੇ ਹੁੰਦੇ ਆ ਸਿਆਣੇ, ਕਹਿੰਦੇ ਕਿ ਹਰ ਬੰਦੇ ਦੇ ਵਾਸਤੇ ਨਾ ਜਿਹੜਾ ਅੱਲਾਹ ਤਾਲਾ ਤੁਹਾਨੂੰ ਕੋਈ ਰਿਜ਼ਕ ਦਿੰਦਾ, ਦੂਜਿਆਂ ਵਾਸਤੇ ਦਿੰਦਾ। ਅਗਰ ਉਹ ਤੁਹਾਨੂੰ ਵਸੀਲਾ ਬਣਾਉਂਦਾ, ਜਿੱਥੇ ਤੁਸੀਂ ਵਸੀਲਾ ਬਣਨ ਤੋਂ ਇਨਕਾਰ ਕੀਤਾ, ਤੁਹਾਡੇ ਕੋਲ ਰਿਜ਼ਕ ਵੀ ਖਤਮ ਹੋ ਜਾਣਾ, ਜਿਹੜਾ ਉਹ ਵਸੀਲੇ ਨਾਲ ਜਾ ਰਿਹਾ ਸੀ ਉਹ ਤੁਹਾਡੇ ਕੋਲ ਖਤਮ ਹੋ ਜਾਣਾ, ਕਿਉਂਕਿ ਤੁਸੀਂ ਸਿਰਫ ਵਸੀਲਾ ਹੈ ਵਾ, ਤੁਸੀਂ ਉਹ ਰਿਜ਼ਕ ਉਹਨਾਂ ਦਾ ਸੀ ਜਾਂ ਤੁਹਾਡੇ ਵਸੀਲੇ ਨਾਲ ਜਾ ਰਿਹਾ ਸੀ। ਜਿੱਥੇ ਤੁਸੀਂ ਗੱਲ ਕਰਤਾ ਵਸੀਲਾ ਨਹੀਂ ਬਣਨਾ, ਮੈਂ ਨਹੀਂ ਦੇਣਾ, ਉੱਥੇ ਤੁਹਾਡੇ, ਮੈਂ ਕਹਿੰਦਾ ਮੈਂ ਨਹੀਂ ਕਰਨਾ ਹੁਣ ਤੈਨੂੰ, ਮੈਂ ਤੇਰੀ ਮਦਦ ਨਹੀਂ ਕਰਨੀ, ਉੱਥੇ ਮਤਲਬ ਉਹ ਰਿਜ਼ਕ ਤੁਹਾਨੂੰ ਮਿਲਣਾ ਵੀ ਨਹੀਂ ਦੁਬਾਰਾ, ਵਸੀਲਾ ਖਤਮ ਹੋ ਗਿਆ ਨਾ, ਉਹ ਡਾਇਰੈਕਟ ਮਿਲਣਾ ਸ਼ੁਰੂ ਹੋ ਜਾਣਾ ਉਹਨਾਂ ਨੂੰ। ਵਾਹ ਵਾਹ, ਇਹ ਤਾਂ ਡੀਟੀ ਦੇਣੀ ਹੈ ਜਿੰਨੇ। ਹਾਂਜੀ, ਇਹ ਡਿਊਟੀ ਹੈ ਬਸ। ਹਾਂਜੀ, ਤੇ ਬੜਾ ਚੰਗਾ ਲੱਗਾ ਜੀ, ਇਹ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਜੀ। ਅਸੀਂ ਹੁਣ ਹੋ ਗਏ ਆ ਤਕੜੇ ਵੀ, ਸਾਡਾ ਹੁਣ ਜਿਵੇਂ ਅਸੀਂ ਚਾਹ ਰਹੇ ਸੀ ਨਾ, ਅਸੀਂ ਉਦਾਂ ਹੀ ਅੱਲਾ ਖੈਰ ਰੱਖੇ ਉੱਥੇ ਜਾਵਾਂਗੇ ਸਮਾਨ ਲੈ ਕੇ। ਡਾਕਟਰ ਸਾਹਿਬ ਨੇ ਜਿਹੜਾ ਪਤਾ ਦੱਸਿਆ ਸ਼ਹਿਰ ਵਾਲਿਆਂ ਵਾਸਤੇ, ਉਹ ਉੱਥੇ ਜਮ੍ਹਾਂ ਕਰਾ ਦੇਣ, ਉੱਥੋਂ ਫਿਰ ਸਾਡੇ ਤੱਕ ਆਪੇ ਪਹੁੰਚ ਜੂਗਾ। ਤੇ ਮੈਂ ਜੀ ਇਹ ਕਹੂੰਗਾ ਕਿ ਤੁਸੀਂ ਨਾ ਜੀ, ਆਤਫ ਸਾਹਿਬ ਆ, ਤੁਸੀਂ ਸਾਡੇ ਨਾਲ ਵੀ ਜਾਣਾ ਜੀ। ਇਨਸ਼ਾਅੱਲਾ 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 ਅਸੀਂ ਜਾਵਾਂਗੇ ਜ਼ਰੂਰ, ਲੇਕਿਨ ਕੋਸ਼ਿਸ਼ ਕਰਾਂਗੇ ਕਿ ਮਤਲਬ ਹੈ ਕਿ ਥੋੜੀ ਦੇਰ ਵਾਪਸ ਆ ਜਾਈਏ, ਮਤਲਬ ਜਿੰਨਾ ਕਿ ਸਾਡੇ ਕੋਲ ਹੋ ਸਕਦਾ ਹੋਇਆ, ਕਿਉਂਕਿ ਸਾਰੇ ਡਿਊਟੀਆਂ ਵਾਲੇ ਬੰਦੇ ਆ। ਮਤਲਬ ਹੈ ਚਲੋ ਤੁਸੀਂ ਦਿਹਾੜੀ ਲਵਾ ਕੇ ਆ ਜਾਓ। ਹਾਂਜੀ ਇਨਸ਼ਾਅੱਲਾ, ਬਾਕੀ ਅਸੀਂ ਉੱਥੇ ਰਵਾਂਗੇ, ਕਰਾਂਗੇ। ਨਾਲੇ ਤੁਹਾਡੇ ਕੋਲ ਚੱਲੇ ਕੇ ਸਾਨੂੰ, ਤੇ ਮੈਨੂੰ ਤਾਂ ਇਸੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਇੱਕ ਰਾਹ ਮਿਲ ਗਈ। ਨਹੀਂ, ਤੁਹਾਨੂੰ ਚੰਗਾ ਲੱਗੂਗਾ ਉੱਥੇ ਜਾ ਕੇ। ਹਾਂ ਇਨਸ਼ਾਅੱਲਾ, ਨਹੀਂ ਸਾਨੂੰ ਜ਼ਿਆਦਾ ਬਿਲਕੁਲ ਚੰਗਾ ਲੱਗਾ ਕਿ ਅੰਜਮ ਭਾਈ ਦੇ ਕੰਮ 'ਚ ਅਸੀਂ ਵੀ ਹਿੱਸਾ ਇਨਸ਼ਾਅੱਲਾ ਜੋ ਕਰ ਰਹੇ ਨੇ। ਮਾਸ਼ਾਅੱਲਾ, ਅਸੀਂ ਕੋਸ਼ਿਸ਼ ਕਰਾਂਗੇ। ਮੈਂ ਇਸਲਾਮਾਬਾਦ ਹੁੰਦਾ ਕਿਉਂਕਿ ਉਹ ਠੰਡਾ ਇਲਾਕਾ, ਹਾਂ, ਮੈਂ ਉੱਥੇ ਜਿਹੜਾ ਪੋਸ਼ ਇਲਾਕੇ ਆ ਨਾ, ਪੋਸ਼ ਇਲਾਕੇ ਜਾ ਕੇ ਜਿਹੜੇ ਉਹਨਾਂ ਦੇ ਯੂਜ਼ ਦੇ ਨੇ ਨਾ ਜਰਸੀਆਂ ਵਗੈਰਾ, ਠੀਕ ਹੈ, ਉਹ ਕਿਉਂਕਿ ਜ਼ਿਆਦਾ ਅੱਛੀ ਬਿਹਤਰ ਬ੍ਰਾਂਡਡ ਹੁੰਦੀਆਂ ਨਾ, ਉਹ ਭਾਈਜਾਨ ਵਾਸ਼ ਕਰਨਗੇ ਉਹਨਾਂ ਨੂੰ। ਮੈਂ ਕੋਸ਼ਿਸ਼ ਕਰਾਂਗਾ ਵੀ ਭਾਈ ਬੂਹੇ ਜਾਵਾਂਗਾ ਕਿ ਜੋ ਵੀ ਹੋ ਸਕਿਆ, ਇੱਕ ਮੰਗਤੇ ਦੀ ਤਰ੍ਹਾਂ, ਜਿਵੇਂ ਮੰਗਤੇ ਨਹੀਂ ਹੁੰਦੇ, ਉਹ ਜਾਵਾਂਗੇ ਤੇ ਇਨਸ਼ਾਅੱਲਾ ਅੰਜਮ ਭਾਈ ਦੇ ਨਾਲ ਅਸੀਂ ਚੱਲਾਂਗੇ, ਹਿੱਸਾ ਪਾਵਾਂਗੇ ਜੋ ਸਾਡੀ ਗੁੰਜਾਇਸ਼ ਹੋਈ। ਜਿਉਂਦੇ ਵਾਸਤੇ ਰਹੋ ਜੀ। ਤੇ ਸਾਡੇ ਕੋਲ ਜੀ ਉਹ ਪ੍ਰਾਹੁਣੇ ਹੋਰ ਆ ਗਏ, ਉਧਰ ਨੂੰ ਦਿਖਾ ਦਿਓ ਜੀ, ਅਸੀਂ ਇਹਨਾਂ ਨੂੰ ਮਿਲ ਲਈਏ ਜੀ ਫਿਰ, ਤੇ ਬਾਕੀ ਗੱਲ ਫਿਰ ਬਾਅਦ ਕਰਦੇ ਹਾਂ ਜੀ। ਆਇਆਂ ਨੂੰ ਸਤ ਬਿਸਮਿਲ੍ਲਾ ਜੀ, ਬੜੀ ਮਿਹਰਬਾਨੀ, ਦੱਬ ਲਓ ਜੀ ਬਟਨ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਗਰੀਬ ਦੇ ਦੀਵੇ ਦੀ ਲੋ ਨਹੀਂ ਹੁੰਦੀ, ਲੋ ਦੀਵਿਆਂ ਦੀ ਇੱਕੋ ਜੀ ਹੁੰਦੀ ਆ। ਪਰ ਇਹ ਗੱਲ ਤਾਂ ਕਰਦੇ ਆ ਵੀ ਜੇ ਕੋਈ ਗਰੀਬ ਬੰਦਾ ਗੱਲ ਕਰੇ ਨਾ ਤੇ ਕਹਿੰਦੇ ਲੈ ਉਹ ਕੀ ਗੱਲ ਕੀਤੀ, ਤੇ ਜੇ ਕੋਈ ਬੰਦਾ ਚੰਗੀ ਲਾਰੀ ਤੇ ਆਇਆ ਹੋਵੇ, ਕਪੜਾ ਜੁੱਤੀ ਚੰਗਾ ਪਾਇਆ ਹੋਵੇ, ਤਾਂ ਫਿਰ ਕਹਿੰਦੇ ਆ ਵੀ ਵਾਹ ਬਈ ਵਾਹ, ਬੜੀ ਗੱਲ ਕੀਤੀ। ਵੀ ਬੰਦਾ ਵੇਖ ਕੇ, ਪੈਸੇ ਪਾ ਵਾਲਾ ਬੰਦਾ ਗੱਲ ਕਰਦਾ ਤੇ ਉਹਦੀ ਗੱਲ ਦੀ ਕਦਰ ਹੁੰਦੀ ਆ। ਤੇ ਜੇ ਬੰਦਾ ਪਰਦੇਸੀ ਹੋਵੇ, ਹੁਣ ਜਿਵੇਂ ਮੈਂ ਨਾ ਇੱਥੇ ਹੀ ਰਹਿਣਾ, ਮੈਂ ਕੋਈ ਘਰ 'ਚ ਗੱਲ ਕਰਨੀ ਆ ਨਾ, ਉਹਨੇ ਕਹਿਣਾ ਤੂੰ ਚੁੱਪ ਕਰ ਜਾ। ਤੇ ਜਿਹੜਾ ਬਾਹਰੋਂ ਆਇਆ ਹੋਣਾ, ਉਹਨੇ ਕਹਿਣਾ ਜਦੋਂ ਉਹਨੇ ਗੱਲ ਕਰਨੀ, ਉਹਨੇ ਕਹਿਣਾ ਹਾਂ ਇਦਾਂ ਕਰ ਲਓ। ਪਰਦੇਸੀ ਦੀ ਵੀ ਇੱਕ ਕਦਰ ਹੁੰਦੀ ਹੈ। ਤੇ ਜੇ ਪਰਦੇਸੀ ਆਇਆ ਹੀ ਅਮਰੀਕਾ ਤੋਂ ਹੋਵੇ, ਫਿਰ ਤਾਂ ਕਿਆ ਬਾਤ ਆ, ਕਹਿੰਦੇ ਵੀ ਕਿਆ ਗੱਲ ਕਰੀ ਆ ਬਈ, ਵੀ ਫੱਟੇ ਹੀ ਮੇਲ ਤੇ ਬਈ ਬਸਤੇ ਬੰਦ ਤੇ ਵੀ ਕਿਆ ਬਾਤ ਆ, ਕਿਆ ਗੱਲ ਕਰੀ ਆ। ਤੇ ਇਦਾਂ ਹੀ ਨਾ ਜੀ, ਅਸੀਂ ਅੱਜ ਚੱਲੇ ਆ, ਸਾਡਾ ਇੱਕ ਪਰਦੇਸੀ ਭਰਾ ਆਇਆ ਜੀ ਅਮਰੀਕਾ ਤੋਂ,
ਭਰਾ ਤਾਂ ਨਹੀਂ, ਸਾਡਾ ਬਜ਼ੁਰਗ ਆ ਤੇ ਉਹ ਸਾਨੂੰ ਸੁਣਦਾ। ਤੁਹਾਨੂੰ ਨਾਲ ਮੈਂ ਦੱਸਦਾ ਵੀ ਸਾਨੂੰ ਕਿੱਦਾਂ ਦੇ ਲੋਕ ਸਾਨੂੰ ਦੂਰ ਬਹਿ ਕੇ ਦੇਖਦੇ ਆ। ਪੁਰਾਣੇ ਬੰਦੇ ਪੱਕੀ ਉਮਰ ਦੇ ਜਿਹੜੇ ਸਾਨੂੰ ਬਹਿ ਕੇ ਉੱਥੇ ਸੁਣਦੇ ਆ। ਤੇ ਜਿਵੇਂ ਹੁਣ ਉਹ ਆਪਦੇ ਮੁਲਕ 'ਚ ਆਏ ਆ ਨਾ, ਤੇ ਸਾਡੀ ਖਸੂਸੀ ਉਹਨਾਂ ਨੇ ਦਾਵਤ ਕੀਤੀ ਆ। ਤੇ ਜਦੋਂ ਦਾਵਤ ਅਮਰੀਕਾ ਤੋਂ ਆਇਆ ਬੰਦਾ ਕਰੇ, ਬੰਦਾ ਛਾਲਾ ਮਾਰਦਾ ਜਾਂਦਾ। ਜੇ ਕੋਈ ਹੋਰ ਮੁਲਕ ਤੋਂ ਆਇਆ ਹੁੰਦਾ ਫਿਰ ਅਸੀਂ ਕਹਿਣਾ ਸੀਗਾ ਅਸੀਂ ਪਰਸੋਂ ਨੂੰ ਆਵਾਂਗੇ। ਇਹ ਦੁਨੀਆਦਾਰੀ ਆ, ਹੋਣਾ ਨਹੀਂ ਇਦਾਂ ਚਾਹੀਦਾ। ਅਸੀਂ ਇਦਾਂ ਕਰਦੇ ਵੀ ਨਹੀਂ ਹੈ। ਉਂਝ ਗੱਲ ਦੀ ਗੱਲ ਕੀਤੀ ਹੈ ਜੋ ਸੱਚੀ ਗੱਲ ਆ। ਫਿਰ ਕਿਸੇ ਦੇ ਘਰੇ ਜਾਓ ਨਾ, ਤੇ ਸਿਆਣੇ ਕਹਿੰਦੇ ਵੀ ਖਾਲੀ ਹੱਥ ਨਾ ਜਾਓ, ਵੀ ਕੋਈ ਸ਼ੈ ਲੈ ਕੇ ਜਾਓ। ਬਹੁਤੀ ਜਿਹੜੀ ਤਗੋਦਾ ਹੁੰਦੀ ਆ ਵੀ ਮਿੱਠਾ ਲੈ ਕੇ ਜਾਈਏ, ਵੀ ਮਿੱਠੀ ਸ਼ੈ। ਤੇ ਮਿੱਠੀ ਸ਼ੈ ਅਸੀਂ ਲੈ ਕੇ ਚੱਲੇ ਹਾਂ ਜੀ। ਸਾਡੇ ਕੋਲ ਅਸੀਂ ਆਪ ਦਾ ਘਰ ਦਾ ਗੁੜ ਲੈ ਕੇ ਚੱਲੇ ਹਾਂ, ਚਿੱਟੇ ਰੰਗ ਦਾ ਇਹ ਗੁੜ ਆ। ਇਹ ਲੈ ਕੇ ਚੱਲੇ ਹਾਂ ਅਸੀਂ ਉੱਥੇ, ਵੀ ਖਾਲੀ ਹੱਥ ਕੀ ਜਾਣਾ, ਮਿੱਠਾ ਲੈ ਕੇ ਜਾਵਾਂਗੇ। ਤੇ ਤੁਸੀਂ ਦੇਖ ਰਹੇ ਆ ਵੀ ਅਸੀਂ ਅੱਜ ਨਹਾਤੇ ਧੋਤੇ ਆ, ਤੇ ਲੀੜੇ ਚਿੱਟੇ ਪਾਏ ਆ, ਜੁੱਤੀ ਤਿੱਲੇ ਵਾਲੀ ਹੈ। ਇਹਨੂੰ ਆ ਕੇ ਮਾੜੀ ਜਿਹੀ ਜੁੱਤੀ ਦਿਖਾ ਦੇ, ਜੁੱਤੀ ਵੀ ਤਿੱਲੇ ਵਾਲੀ ਹੈ ਐਦਾਂ। ਤੇ ਜੀ ਹੁਣ ਚਾਚਾ ਬੂਟਾ ਮੇਰੇ ਅੱਬਾ ਜੀ ਆ ਜੀ ਨਾਲ। ਬਾਪੂ ਜੀ ਕਿੱਧਰ ਗਏ ਜੀ? ਉਹ ਜੀ ਮਾਲ ਨੂੰ ਗੇੜਾ ਮਾਰਨ ਗਏ ਆ ਘੰਟੇ 2 ਵਾਸਤੇ, ਵੀ ਅਸੀਂ ਕਿਤੇ ਜਾਈਏ ਨਾ ਤੇ ਅਸੀਂ ਮੱਝਾਂ ਤੋਂ ਉੱਧਰ ਜੰਨੇ, ਤੇ ਉੱਥੇ ਜਾ ਕੇ ਫਿਰ ਗੱਲਬਾਤ ਕਰਦੇ ਆ ਤੇ ਤੁਹਾਨੂੰ ਮਿਲਾਨੇ ਆ ਵੀ ਉਹ ਜਿਹੜੇ ਸਾਡੇ ਪਰਦੇਸੀ ਆਏ ਬਜ਼ੁਰਗ ਵੀ ਉਹ ਕੀ ਗੱਲ ਕਰਦੇ। ਆ ਜਾਓ ਜੀ। ਜਿਹੜੀ ਤੂੰ ਗੱਲ ਕੀਤੀ ਹੈ ਨਾ ਸਰਦਾਰ ਸਾਹਿਬ, ਹਾਂ, ਇਸ ਗੱਲ ਤੇ ਨਾ ਮੈਨੂੰ ਅੱਜ ਇੱਕ ਸ਼ੇਰ ਯਾਦ ਆਇਆ ਖੜਾ, ਜੇ ਕਵੇਂ ਤੇ ਸੁਣਾ ਦਿਆਂ। ਬੱਲੇ ਸੈਰ ਆ ਸਾਡੇ ਕੋਲ, ਸੈਰ ਸਾਡੇ ਘਰ ਦਾ, ਕਿਤੋਂ ਲੈਣਾ ਹੀ ਨਹੀਂ ਪੈਂਦਾ। ਸੁਣਾਓ। ਉਹ ਕਹਿੰਦੇ ਜੀ ਤੇਰੀ ਦੌਲਤ ਨੇ ਆਹਾ, तेरे ऐब छुपा रखे हैं, मेरी गुरबत ने मेरे फन का मजाक उड़ाया। ਵਾਹ ਵਾਹ ਵਾਹ। ਇਹ ਆ ਜੀ ਅੱਜ ਦੇ ਦੌਰ ਇਹ ਦੇ ਫਨ, ਵਿੱਚ ਇਹ ਫਨ ਉਹ ਸਾਪਾ, ਫਨ ਕਾਰੀਗਰੀ। ਅੱਛਾ ਉਹ ਵੀ ਫਨ ਨਹੀਂ। ਫਨ ਆ ਨਾ ਜੀ, ਮੈਂ ਇੱਕ ਫਨਕਾਰ ਆ ਜਾਂ ਕਿਸੇ ਚੀਜ਼ ਦਾ ਕਾਰੀਗਰ ਆ, ਮੇਰੇ ਉਹਦੇ ਤੇ ਵੀ ਮਿੱਟੀ ਪਾਤੀ ਮੇਰੀ ਗੁਰਬਤ ਨੇ। ਦੇਖੋ ਜੀ ਇਹ ਜਿਹੜਾ ਹੁੰਦਾ ਨਾ ਕਿਸੇ ਦਾ ਦਾਵਤ ਕਰਨੀ, ਕਿਸੇ ਨੂੰ ਬੁਲਾਣਾ, ਪਰੌਂਚਾਰੀ ਕਰਨੀ, ਹਾਂਜੀ ਹਾਂਜੀ, ਇਹ ਪਿਆਰ ਵੱਧਦਾ। ਇਹ ਬੜਾ ਚੰਗਾ ਕੰਮ ਆ। ਇੱਕ ਦੂਏ ਕੋ ਆਣਾ ਜਾਣਾ ਚਾਹੀਦਾ ਤੇ ਇੱਕ ਦੂਏ ਦੇ ਮੱਥੇ ਲੱਗਣਾ ਚਾਹੀਦਾ। ਇਦਾਂ ਤਾਂ ਇੱਕ ਤਾਂ ਜੀਦਾਰੀ ਵੱਧਦੀ, ਤਲਕਦਾਰੀ ਵੱਧਦੀ ਆ, ਇੱਕ ਕਿਸੇ ਦੀ ਖੈਰ ਖਬਰ ਰਹਿੰਦੀ ਆ ਵੀ ਅਗਲਾ ਕਿਹੜੇ ਹਾਲ 'ਚ ਆ। ਹਾਂਜੀ, ਤੇ ਉਹਨਾਂ ਨੇ ਸਾਨੂੰ ਸੱਦਿਆ, ਸੀ ਉਹਨਾਂ ਨੂੰ ਵੀ ਸੱਦਾਂਗੇ ਇਨਸ਼ਾਅੱਲਾ। ਹਾਂ, ਉੱਥੇ ਹੁਣ ਪਹੁੰਚ ਕੇ ਗੱਲਬਾਤ ਕਰਦੇ ਆ। ਆਓ ਚਲੀਏ। ਠੀਕ ਹੋ ਗਿਆ ਜੀ। ਹਾਂਜੀ ਚਲੀਏ ਜੀ। ਦਬਲਾ ਬਟਨ। ਲਓ ਜੀ ਅਸੀਂ ਪਹੁੰਚ ਗਏ ਆ। ਅਸੀਂ ਆਏ ਆ ਪਿੰਡ 213 ਗਾਫਬੇ ਸਮੁੰਦਰੀ। ਅਸੀਂ 213 ਦੇ ਵਿੱਚ ਬੈਠੇ ਆ। ਬੜਾ ਮਸ਼ਹੂਰ ਪਿੰਡ ਆ ਤੇ ਬੜਾ ਕਾਮਯਾਬ ਪਿੰਡ ਆ। ਬੜੇ ਚੰਗੇ ਲੋਕ ਆ ਇੱਥੇ। ਸਾਡੇ ਆਏ ਜੀ ਬਜ਼ੁਰਗ ਅਮਰੀਕਾ ਤੋਂ। ਤੁਹਾਡਾ ਨਾਂ ਕੀ? सईद चौधरी। ਸਈਦ ਚੌਧਰੀ ਸਾਹਿਬ ਆਏ ਜੀ ਅਮਰੀਕਾ। ਕਿਹੜੀ ਥਾਂ ਤੋਂ ਆਏ ਆ? मैं कैलिफोर्निया तो जनाब। ਇੱਥੇ ਰੱਖ ਦੇ। तो मेरा उत्थे भी बिजनेस बड़ा, मेरे 6 स्टोर आ। ਅੱਛਾ ਜੀ। कसम मैं ਲੱਖਾਂ ਰੁਪਈਆ ਬੰਦਾ ਕੰਮ ਕਰਦਾ ਉੱਥੇ, ਖੁਦਾ ਦੀ ਕਸਮ। ਅੱਛਾ ਮਾਸ਼ਾਅੱਲਾ। ਤੇ 4 ਏਕੜ ਜ਼ਮੀਨ ਵੀ, ਸਾਰਾ ਸੀ ਜ਼ਿਮੀਦਾਰ ਵੀ ਆ। ਉੱਥੇ ਅਮਰੀਕਾ 4 ਏਕੜ, ਹਾਂ 4 ਏਕੜ ਜ਼ਮੀਨ ਵੀ ਮੇਰੀ। ਅੱਛਾ ਵਾਹ। ਤਾਂ ਮੇਰਾ ਇੱਕ ਕਨਾਲ ਦਾ ਘਰ ਹੈ ਜੋ ਉੱਥੇ ਵੀ ਮੈਂ ਬਾਗ ਲਾਇਆ। ਅੱਛਾ। ਤੇ ਬਾਹਰ ਸਬਜ਼ੀ ਲੈਣੀ, ਸਬਜ਼ੀ ਵੀ ਉੱਥੇ ਬੰਦੇ 2 ਨੌਕਰ, ਸਬਜ਼ੀ ਵੀ ਉੱਥੇ ਬੀਜਦੇ। ਜਿਹੜੇ 4 ਏਕੜ ਜ਼ਮੀਨ ਹੈ ਜੀ, ਉਹ ਹੈਗੇ ਇੱਕ ਮੈਕਸੀਕਨ, ਉਹਨਾਂ ਨੂੰ ਕਹਿੰਦੇ ਆ। ਉਹ ਮੈਕਸੀਕੋ ਦਾ ਅਲੱਗਾ ਸਟੇਟ ਉਹਨਾਂ ਦੀ, ਘਰ ਵੀ ਉਹਨਾਂ, ਮੁਲਕ ਵੀ ਉਹਨਾਂ ਦਾ। ਉਹਨਾਂ ਦੇ ਬੰਦੇ ਆ ਜਾਂਦੇ ਇਲੀਗਲ। ਉਹ ਜਿਹੜੇ ਸਾਡੇ ਕੋਲ ਕੰਮ ਕਰਦੇ ਨਾ, ਉਹ ਗਵਰਨਮੈਂਟ ਨੂੰ ਫਿਰ ਸਾਨੂੰ ਕਹਿੰਦੇ ਯਾਰ ਸਾਡੀ ਮਦਦ ਕਰੋ। ਮੈਂ ਕਿਹਾ ਜੋ ਕਰਾਣਾ ਮੇਰੇ ਤੋਂ ਕਰਾ ਲਿਆ ਕਰੋ। ਉਹ ਫਿਰ ਲੀਗਲ ਹੋ ਜਾਂਦੇ ਆ, ਫਿਰ ਉਹ ਕੰਮ ਕਰਨਾ ਪਵੇ। ਉਹਨਾਂ ਦੇ ਕੋਲੇ ਮੇਰੇ ਖੇਤ ਹੈ, ਮੈਂ ਕਸਮ ਉਹਨਾਂ ਤੋਂ ਆਮਦਨ ਨਹੀਂ ਲਈ। ਮੈਂ ਕਿਹਾ ਖਾਓ ਤਾਂ ਖਾਓ, ਸਾਨੂੰ ਸਬਜ਼ੀ ਦੇਈ ਜਾ, ਫਲ ਫਰੂਟ ਦੇਈ ਜਾਓ। ਅੱਛਾ ਸਹੀ ਚੌਧਰੀ ਸਾਹਿਬ, ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬਾਹਰ? ਮੈਨੂੰ ਤਾਂ ਸਦੀ 74 ਦਾ ਮੈਂ ਉੱਥੇ ਗਿਆ। ਹੁਣ ਸੁਧਰਵਾ ਤੁਸੀਂ ਦੇ ਲੋ। ਸਨ 74 ਦੇ? ਹਾਂ 1974। ਉਦੋਂ ਅਮਰੀਕਾ ਹੈ ਸੀ? ਉਦੋਂ ਹੀ ਅਮਰੀਕਾ ਵਾਲਾ, ਅਮਰੀਕਾ ਨੂੰ 4 ਸਾਲ ਹੋ ਗਏ। ਸਾਹ ਬਾਦਰ ਵੀ ਇੱਧਰ। ਇਹ ਕਹਿੰਦੇ ਅਮਰੀਕਾ ਸਾਡੇ ਜੰਮਣ ਤੋਂ ਪਹਿਲਾਂ ਦਾ ਹੋਇਆ। ਨਹੀਂ ਇਹ ਵੀ ਕਹਿੰਦੇ ਲੱਭਿਆ, ਕਿਸੇ ਨੇ ਤੁਰਦੇ ਫਿਰਦੇ ਹੀ ਲੱਭਿਆ। ਨਹੀਂ ਲੱਭਿਆ, ਇਹਨੂੰ 4 ਸਾਲ ਹੋ ਗਏ, 400 ਸਾਲ ਅਮਰੀਕਾ ਨੂੰ ਬਣੀ। ਉੱਥੇ ਰੱਖੋ ਜੀ ਇੱਕ ਵਾਰੀ। ਅੱਛਾ ਸਹੀ ਚੌਧਰੀ ਸਾਹਿਬ, ਤੁਸੀਂ ਕਿੰਨੇ ਚਿਰ ਤੋਂ ਸਾਡੀਆਂ ਫਿਲਮਾਂ ਦੇਖ ਰਹੇ ਹੋ ਜੀ? ਉਹ ਮੈਂ ਯਾਰ ਨਾ ਰੋਜ਼ ਦੇਖਦਾ, ਰੋਜ਼ ਨਾ ਦੇਖਾਂ। ਮੈਂ ਨਮਾਜ਼ ਪੜ੍ਹਨੀ, ਮੈਂ ਟੀਵੀ ਖੋਲ੍ਹਣਾ। ਮੈਂ ਸਵੇਰ ਨੂੰ ਕੁਰਾਨ ਦੀ ਨਮਾਜ਼ ਪੜ੍ਹਨੀ, ਮੈਂ ਟੀਵੀ ਸੁਣਨਾ। ਉਹ ਜਿਸ ਮੈਂ ਕਿਹੜੀ ਮੇਰੇ ਤੋਂ ਗੱਲ ਪੁੱਛਦਾ, ਉਹ ਤੇਰਾ ਜਿਹੜਾ ਗੋਸ਼ਤ ਸੜ ਗਿਆ ਸੀਗਾ, ਮੈਂ ਤੈਨੂੰ ਮੈਂ ਉਹ ਵੀ ਦੱਸ ਦਿੰਦਾ। ਯਾਰ ਇਹ ਤਰੀਕਾ ਸੀਗਾ ਗੋਸ਼ਤ ਪਕਾਉਣ ਦਾ। ਪਾਣੀ ਪਾਣਾ ਨਹੀਂ ਤਾਂ 450 ਡਿਗਰੀ ਦੀ ਹੀਟ ਆ, ਤਾਂ ਉਹਦੇ ਤੋਂ ਬੰਦ ਕਰਕੇ ਕਹਿੰਦੇ ਗੋਸ਼ਤ ਪਕਾਉਣਾ। ਉਹ ਤਾਂ ਸੜਨਾ ਹੀ ਸੀਗਾ। ਉਹ ਚੱਲ ਸਾਹਿਬ ਉੱਦਾਂ ਹੀ ਗੋਸ਼ਤ ਪਕਾਉਣਾ ਹੋਵੇ ਨਾ 250 ਦਰਜੇ ਤੇ ਹੀਟ ਰੱਖੀ ਦੀ। ਤੁਸੀਂ 450 60 ਤੇ
ਡਿਗਰੀ ਤੇ ਹੀਟ ਰੱਖੀ ਸੀਗੀ, ਉਹ ਨਾ- ਉਹ ਗੋਸ਼ਤ ਸਾਡਾ ਸੜ ਗਿਆ। ਉਹ ਸਾਇੰਸਦਾਨ ਨਹੀਂ ਹੈ ਸਾਡਾ ਰਾਣਾ ਅਸਲਮ, ਨਹੀਂ ਯਾਰ ਮੈਂ ਉਹ ਸੁਣਿਆ ਆ, ਮੈਂ ਦੇਖਿਆ ਵੀ ਉਹਨੂੰ। ਉਹਨੇ ਸਾੜਿਆ। ਨਹੀਂ ਜੀ ਉਹਨੇ ਕਿਸੇ ਨੇ ਨਹੀਂ ਸਾੜਿਆ, ਤੁਸੀਂ ਸਾਰੇ ਉਹਨੂੰ ਡਿਸਟਰਬ ਕਰ ਗਏ ਜਿਹੜੇ ਸਣ ਲੱਗਾ। ਨਾ, ਮੈਂ ਟੀਵੀ ਦੇਖਦਾ ਰਿਹਾ ਜਿਹੜਾ ਰੋਜ਼, ਮੁੰਡਾ ਕਿੰਨੀ ਵਾਰੀ ਸਾਡਾ ਉਹ ਉਹਨੂੰ ਗੋਸ਼ਤ ਰੋਕਦਾ ਰਿਹਾ। ਹੰਡੀ ਪੱਕੀ ਮੀਆਂ ਸਾਹਿਬ ਨੇ ਬਾਈ ਇਹਨਾਂ ਨੂੰ ਤੁਹਾਨੂੰ ਮੀਆਂ ਸਾਹਿਬ ਨੇ ਕਿਹਾ ਰਹਿਣ ਦਿਓ, ਲੈ ਇੱਥੇ ਜਾਂ ਮਾਰ ਖਰੇ ਮਾਜਦਰ ਕਿਸੇ ਬਾਰਗਾ ਇਲਾਹੀ ਤੇ ਲੈ ਜਾਓ। ਉਹ ਕਿਹਾ ਸੀ ਨਾ ਤੁਹਾਨੂੰ, ਤੁਸੀਂ ਵੇ ਖਾਣੇ ਸ਼ੁਰੂ ਕਰ ਦਿੱਤੇ। ਯਾਰ ਮੈਂ ਸਾਡੇ ਇਹਦਾ ਟੀਵੀ ਦੇਖ ਮੈਨੂੰ ਯਾਰ ਤੇਰੇ ਯਾਰ ਤੈਨੂੰ ਤਾਂ ਮੈਂ ਦੇਖਣ ਵਾਸਤੇ ਸਪੈਸ਼ਲ ਮੇਰੇ ਵਾਸਤੇ ਗਿਆ, ਤੇਰੀ ਵਾਦਾ ਨੂੰ ਮੈਂ ਉਹਦੇ ਪੈਰਾਂ 'ਚ ਸਲਾਮ ਕਰ ਗਿਆ ਸੀ। ਤੈਨੂੰ ਨੇਕ ਬੱਚਾ ਕਿੰਨਾ ਸੋਹਣਾ ਤੇਰੀ ਹਾਂ ਅੱਛਾ ਤੇਰੇ ਮੂੰਹ 'ਚੋਂ ਵੀ ਫੁੱਲ ਕੇ ਜਿਹੜੇ ਕਹਿੰਦਾ ਧੀਆ ਪੈਣਾ ਤੂੰ ਮੇਰੇ ਉਸੇ ਠੰਡੇ ਦਿੰਦਾ ਸੀ। ਵਾਹ 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 ਕਸਮ ਹੈ ਖੁਦਾ ਦੀ। ਵਾਹ ਵਾਹ ਹਾਂ, ਤੂੰ ਹਮੇਸ਼ਾ ਲੋਕ ਸਾਡੇ ਬੇਗੈਰਤ ਧੀ ਹੈ, ਕਿਸੇ ਦੀ ਭੈਣ ਨੂੰ ਸਮਝਦੇ ਨਹੀਂ ਹੈ। ਹਾਂ। ਤੇਰੀ ਜ਼ੁਬਾਨ 'ਚ ਇਹ ਹੈ ਕਿ ਸਾਡੀ ਧੀਆ ਪੈਣਾ ਤੇ ਬਚੀ ਹਾਂ ਖਿਆਲ ਨਾ ਬੋਲੋ। ਹਾਂ ਅਮਾਨਾ ਅਨੂ ਸਾਹਿਬ ਮੈਂ ਕਸਮ ਖੁਦਾ ਦੀ ਖਾਏ ਮੈਂ ਮੇਰੇ ਕੋਲ ਹੋਰ ਤਾਂ ਟਾਈਮ ਹੀ ਕੋਈ ਨਹੀਂ ਹੁੰਦਾ। ਮੈਂ ਜੇ ਸਟੋਰ ਤੇ ਜਾਣਾ ਨਾ ਮੈਂ ਫਿਰ ਵੀ ਉੱਥੇ ਵੀ ਅਬ ਤੇਰਾ ਟੀਵੀ ਦੇਖਦਾ ਹਾਂ। ਵਾਹ 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 ਤੂੰ ਕੀ ਸਮਝਦਾ ਯਾਰ। ਮੈਂ ਇੱਦਾਂ ਨਾ ਜੀ ਇਸ ਤਰ੍ਹਾਂ ਸਾਡੇ ਸਟੋਰ ਤੇ ਆਹ ਤਾਂ ਸਟੋਰ ਹੋ ਗਿਆ ਨਾ ਜੀ। ਇੱਦਾਂ ਪਿਛਲੇ ਸਾਡੇ ਬੈਠਣ ਵਾਸਤੇ ਨਾ ਮੇਰੇ ਬੱਚੇ ਨੇ ਅਲੱਗਾ ਕਮਰਾ ਬਣਾਇਆ ਕਿ ਅਬੂ ਦਾ ਟੀਵੀ ਖੜੇ ਜੇ ਥੱਕ ਜਾਣਗੇ ਤਾਂ ਆਰਾਮ ਕਰਨਗੇ ਉੱਥੇ। ਅੱਛਾ ਹਾਂਜੀ ਉੱਥੇ ਬੈਠਾ ਉੱਥੇ ਮੈਂ ਤੇਰਾ ਟੀਵੀ ਦੇ ਦੋ ਨੀਂਦ ਆ ਜਾਏਗੀ। ਕਾਫੀ ਪੀ ਲੈਣੀ, ਕਾਫੀ ਨੇ ਨੀਂਦ ਹੀ ਨਹੀਂ ਆਉਣ ਦੇਣੀ। ਤਾਂ ਟੀਵੀ ਦੇਖੇ ਤਾਂ ਇਹਨਾਂ ਤੁਹਾਡੀ ਵੀ ਮੈਂ ਗੱਲ ਸੁਣਾਦਾ ਉਹ ਗੱਲ ਜਿਹੜੀ ਉਹ 3-4 ਸ਼ਾਦੀਆਂ ਹੋਈਆਂ ਉਹ ਲੱਕੜੀ ਬਾਹਲਾ ਚੁਣਨਾ ਮੈਨੂੰ ਉਹ ਬੜੀ ਮੈਂ ਇਹਨੂੰ ਕਿਹਾ ਮੈਂ ਕਿਹਾ ਇੱਥੇ ਸੁਣਾਣੀ ਸੀਗੀ ਇਹਨਾਂ ਨੇ ਹਲੇ ਮੇਰੀ ਮਹਿਫਲ ਗਰਮ ਹੋ ਜਾਂਦੀ ਹੈ। ਆ ਬੋਟੇ ਨੇ ਸੁਣਾਈ ਸੀ ਗੱਲ। ਆਹੇ ਦਹਿਸ਼ਤ ਨਹੀਂ ਅੱਛਾ ਤੁਸੀਂ ਪਿੱਛੋਂ ਕਿਹੜੇ ਜ਼ਿਲ੍ਹੇ ਦੇ ਆ? ਹੁਸ਼ਿਆਰਪੁਰ ਦੇ ਖੁਸ਼ਹਾਲਪੁਰ ਕਿਹੜਾ ਆ ਗਿਆ? ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਆ। ਹਾਂਜੀ ਹੁਸ਼ਿਆਰਪੁਰ ਦੇ ਆ। ਹਾਂਜੀ ਅੱਛਾ ਪਿੰਡ ਕਿਹੜਾ ਸੀ ਚੇਤੇ? ਮੀਆਂ ਜੀ ਦਾ ਚੱਕ ਵਾਹ 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 ਦਸੂਏ ਦੇ ਨਾਲ ਸੀ। ਹਾਂ ਨਹੀਂ ਯਾਰ ਤੇਰੀ ਜੁੱਤੀ ਬੜੀ ਸੋਹਣੀ ਕਮੋਦਾ ਹੀ ਆ ਤੇ ਸਾਈ ਤੇ ਬਣਾਈ ਹੈ ਸਾਈ ਤੇ ਬਣਾਈ ਕਮੋਦਾ ਹੀ। ਜੁੱਤੀ ਹਾਂ ਇਹ ਸਾਈ ਤੇ ਬਣਵਾਈ ਹੈ ਕਸੂਰ ਦੀ ਹੈ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਵੇ ਮਾਹੀ ਸਾਨੂੰ ਟੁਰਨਾ ਉਹ ਸੋਹਣਿਆ ਆਹੀ ਤੇਰੀ ਆ ਪਿਆਰ ਨਾਲੇ ਤੇਰੇ ਯਾਰ ਗਾਣੇ ਜਿਹੜੇ ਆਪ ਵੀ ਤੈਨੂੰ ਆਉਂਦੇ ਹੁੰਦੇ ਤੇ ਉਹ ਜਿਹੜੇ ਅੱਡਾ ਵਜਾਣ ਵਾਲੇ ਹੁੰਦੇ ਸੀ ਨਾ ਮੈਂ ਉਹ ਬੜੇ ਸਕੌਰ ਨਾਲ ਸੁਣਦਾ। ਉਹ ਮੈਂ ਲੈਣੀ ਹੈ ਟੇਪ ਉਹਨੂੰ ਸਾਦੇ ਆ ਉਹ ਧਾਮਾ ਜਿਹਾ ਕੀ ਪੇਟੀ ਅੱਠ ਗਰਮ ਹੋ ਜਾਣੀ ਹੈ ਤਾਂ ਇਹ ਵੀ ਨਾਲ ਪੀ ਲਓ ਨਾ। ਕੋਈ ਨਹੀਂ ਪੀਂਦੇ ਆ ਤੁਹਾਡੀ ਗੁੱਜਰ ਬਰਾਦਰੀ ਜੀ ਕਿਹੜੇ ਗੁੱਜਰ ਹੈ? ਬਾਹਰਵਾਲ ਦੇ ਅੱਛਾ ਮਾਸ਼ਾਅੱਲਾ ਬਹਿਰਵਾਲ ਗੁੱਜਰ। ਅੱਛਾ ਸਹੀ ਚੌਰੀ ਸਾਹਿਬ ਤੁਸੀਂ ਅਮਰੀਕਾ 'ਚ ਰਹਿ ਕੇ ਆਪ ਦੇ ਅੰਦਰੋਂ ਪਿੰਡ ਨੇ ਨਿਕਲਣ ਦਿੱਤਾ ਫਿਰ ਸੰਨ 74 ਦੇ ਗਏ ਆ ਮੇਰੇ ਕੋਲ ਤਾਂ ਹਾਲੇ ਤੱਕ ਟੋਟਲ ਵੀ ਨਹੀਂ ਬਣਿਆ ਕਿੰਨੇ ਕੁ ਸਾਲ ਹੋ ਗਏ ਮੁੱਦਤ ਹੋ ਗਈ ਮੁੱਦਤ ਹੋ ਗਈ। ਤੇ ਤੁਸੀਂ ਆਪ ਦੇ ਵਿੱਚੋਂ ਪਿੰਡ ਨਹੀਂ ਕੱਢਿਆ ਤੇ ਜਿੱਦਾਂ ਤੁਸੀਂ ਗੱਲ ਅੱਗੇ ਕੀਤੀ ਨਾ ਵੀ ਉਹ ਧੀਆਂ ਭੈਣਾਂ ਵਾਲੀ ਹਾਂ ਵੀ ਬਾਹਰਲੇ ਮੁਲਕਾਂ 'ਚ ਰਹਿ ਕੇ ਆਪਣੇ ਅੰਦਰ ਉਹ ਸ਼ਰਮ ਹਯਾ ਵਾਲੀ ਗੱਲ ਰੱਖਣੀ ਜਾਂ ਸ਼ਰਮ ਹਯਾ ਵਾਲੀ ਗੱਲ ਨੂੰ ਪਸੰਦ ਕਰਨਾ ਇਹ ਬੜੇ ਵਕਤਾਂ ਦੀ ਗੱਲ। ਬੜੀ ਅੱਲਾ ਦੀ ਕਸਮ ਮੈਂ ਤੇਰੀ ਆਵਾਜ਼ ਨੂੰ ਫੁੱਲਾਂ ਦੇ ਬਰਾਬਰ ਸਮਝਦਾ ਸੀ। ਵਾਹ ਵਾਹ ਮੈਂ ਕਸਮ ਖੁਦਾ ਦੀ ਉੱਤੇ ਉਹਦੀ ਵਜ੍ਹਾ ਨਾਲ ਮੈਂ ਤੇਰੇ ਨਾਲ ਪਿਆਰ ਕੀਤਾ ਹਾਂ ਕਿ ਤੇਰੇ ਕੋਲ ਸ਼ਰਮ ਹੈ ਯਾਦ ਆ ਮੈਂ ਦੇ ਲਾ ਤੇਰੇ ਕੋਲ ਸ਼ਰਮ ਯਾਦ ਆ ਤੇਰੀ ਮਾਂ ਜਿਹੜੀ ਸੀ ਨਾ ਮੈਂ ਤੈਨੂੰ ਹੁਣ ਵੀ ਦੱਸਦਾ ਮੈਂ ਦੇ ਟੀਵੀ ਦੇ ਤੇ ਤੇਰੀ ਮਾਂ ਤੇ ਆ ਗਿਆ ਤੇ 100 ਚਾਹ ਬਣਾ ਕੇ ਭੇਜ ਦਿੱਤੀ ਯਾਰ ਤੂੰ ਤਾਂ ਬੰਦਾ ਦੱਲਿਆ ਖੁਸ਼ ਕਿਸਮਤ ਆ। ਹਾਏ ਇਹਨਾਂ ਦੀ ਨਹੀਂ ਮੈਂ ਗੱਲ ਕਰਦਾ ਤੇਰੀ ਮਾਂ ਵੀ ਖੁਸ਼ ਕਿਤਾ ਵਾਹ ਵੀ ਮਸ ਵੀ ਤੇਰੀ ਅੱਛੀ ਆ ਕਿਉਂਕਿ ਜਿਹੜੇ ਹੈ ਨਾ ਤੇਰੇ ਬੱਚੇ ਉਹਨਾਂ ਦੀ ਤਰਬੀਅਤ ਤੋਂ ਤੇ ਮੈਨੂੰ ਪਤਾ ਲੱਗਦਾ। ਹਾਂ ਮਾਸ਼ਾਅੱਲਾ। ਤੇ ਅਸੀਂ ਨਾ ਜੀ ਹੁਣ ਆਪਣਾ ਗੱਲਾਂ ਬਾਤਾਂ ਕਰਦੇ ਆ ਤੇ ਸਈ ਸਾਹਿਬ ਨੇ ਇੱਕ ਵਾਰੀ ਬਾਹਰੋਂ ਮੜ ਜਾ ਕੈਮਰਾ ਘਮਾਈ ਸਈ ਸਾਹਿਬ ਨੇ ਜੀ ਸਾਡੀ ਪਾਰੋਂ ਬੜਾ ਖਰਚਾ ਕੀਤਾ ਆਪਣੇ ਯਾਰ ਬੇਲੀਆਂ ਵਾਸਤੇ ਨਾ ਰੋਟੀ ਪਾਣੀ ਪਕਾਈ ਆ ਤੇ ਸਈ ਚੌਰੀ ਸਾਹਿਬ ਬੜਾ ਚੰਗਾ ਲੱਗਾ ਤੁਹਾਨੂੰ ਮਿਲ ਕੇ ਤੇ ਅਸੀਂ ਆਹ ਟੋਟਾ ਬਣਾਇਆ ਅਸੀਂ ਇਹ ਚੜਾਵਾਂਗੇ ਤੁਹਾਡੇ ਨਾਲ ਯਾਦਗੀਰੀ ਇਨਸ਼ਾਅੱਲਾ। अस्सलाम वालेकुम। ਸਿਆਣੇ ਕਹਿੰਦੇ ਵੀ ਸੀਖ ਵਾਕੋ ਦੀਜੀਏ ਜਾਕੋ ਸੀਖ ਸਹਾ ਵੀ ਸਿੱਖਿਆ ਉਹਨੂੰ ਦੇਣੀ ਚਾਹੀਦੀ ਆ ਵੀ ਜਿਹਨੂੰ ਲੋੜ ਹੋਵੇ ਵੀ ਇੱਕ ਬੰਦਾ ਰੱਜਿਆ ਹੋਵੇ ਤੇ ਉਹਦੇ ਅੱਗੇ ਰੋਟੀ ਧਰ ਦਈਏ ਨਾ ਤਾਂ ਉਹਨੇ ਬੁਰਕੀ ਵੀ ਨਹੀਂ ਲਾਣੀ ਉਹ ਤਾਂ ਅੱਗੇ ਹੀ ਰੱਜਿਆ। ਜਿਹੜਾ ਬੰਦੇ ਨੂੰ ਲੋੜ ਆ ਨਾ ਜਿਹਨੂੰ ਭੁੱਖ ਆ ਕਿਸੇ ਕੰਮ ਦੀ ਕਿਸੇ ਕਾਰੋਬਾਰ ਦੀ ਕਿਸੇ ਗੱਲ ਦੀ ਉਹਦੇ ਅੱਗੇ ਗੱਲ ਕਰੋ ਉਹ ਤੁਹਾਡੀ ਗੱਲ ਦੀ ਕਦਰ ਕਰੂਗਾ। ਤੇ ਅਸੀਂ ਇਦਾਂ ਹੀ ਜਿਹੜਾ ਕਹਿ ਲਓ ਵੀ ਇੱਕ ਤਾਂ ਮੌਸਮ ਇਦਾਂ ਦਾ ਚੱਲ ਰਿਹਾ ਵੀ ਕੁਕੜੀਆਂ ਦਾ ਮੌਸਮ ਆ ਉਹ ਮੌਸਮ ਦੀ ਗੱਲ ਕਰਨ ਵਾਸਤੇ ਵੀ ਕਿਸੇ ਦੇ ਖਬਰੇ ਪੱਲੇ ਪੈ ਜੇ ਕਿਸੇ ਦਾ ਭਲਾ ਹੋ ਜੇ ਵੀ ਇਹ ਕਾਰੋਬਾਰ ਵੀ ਆ ਤੇ ਉਂਝ ਵੀ ਕੰਮ ਚੰਗਾ ਵੀ ਘਰਾਂ ਦੇ ਵਿੱਚ ਡੇਰਿਆਂ ਦੇ ਵਿੱਚ ਮੁਰਗੀਆਂ ਫਿਰਦੀਆਂ ਲੈਂਦੀਆਂ ਹੀ ਕੁਛ ਨਹੀਂ ਦਿੰਦੀਆਂ ਹੀ ਆ। ਸਾਡੇ ਕੋਲ ਜੀ ਇੱਕ ਤਾਂ ਸਾਡੇ ਭਰਾ ਜ਼ੁਲਫਕਾਰ ਸਾਹਿਬ ਜੀ ਲਿਖੇ ਪੜ੍ਹੇ ਬੰਦੇ ਜ਼ੁਲਫਕਾਰ ਸਾਹਿਬ ਬੜੀ ਮਿਹਰਬਾਨੀ ਤੁਸੀਂ ਖਸੂਸੀ ਟਾਈਮ ਦਿੱਤਾ। ਸਾਡੇ ਭਰਾ ਵਸੀਮ ਸਾਹਿਬ ਸਾਡੇ ਨਾਲ ਖਲੋਤੇ ਆ ਜੀ ਅਸੀਂ ਸਮੁੰਦਰੀ ਸ਼ਹਿਰ ਦੇ ਲਾਗੇ ਖਲੋਤੇ ਆ ਇਸ ਟਾਈਮ ਤੇ ਵਸੀਮ ਸਾਹਿਬ ਦਾ ਸ਼ੌਕ ਦੇਖਣ ਵਾਸਤੇ ਆਏ ਆ ਕਾਰੋਬਾਰ ਦੇਖਣ ਵਾਸਤੇ ਆਏ। ਇੱਕ ਤਾਂ ਸਾਨੂੰ ਲੋੜ ਵੀ ਸੀ ਤੇ ਇੱਕ ਅਸੀਂ ਆਪ ਵੇਖਣ ਆਏ ਆ ਤੇ ਅਸੀਂ ਸੋਚਿਆ ਵੀ ਚਲੋ ਆਪ ਤਾਂ ਵੇਖਣਾ ਹੀ ਆ ਤੇ ਨਾਲ ਅਸੀਂ ਤੁਹਾਨੂੰ ਵੀ ਵਿਖਾ ਦਈਏ
ਵੀ ਇਹ ਕੰਮ ਕਿਦਾਂ ਦਾ। ਤੁਸੀਂ ਵੇਖ ਰਹੇ ਵੀ ਕੁਕੜੀਆਂ ਵਿੱਚ 골ਡਨ ਮਿਸਰੀ, ਇਹ ਵਸੀਮ ਸਾਹਿਬ ਨਸਲਾਂ ਕਿਹੜੀਆਂ ਕਿਹੜੀਆਂ? ਗੋਲਡਨ ਮਿਸਰੀ 골ਡਨ ਮਿਸਰੀ। ਅੱਛਾ, ਇਹ ਵਸੀਮ ਸਾਹਿਬ ਤੁਹਾਡੇ ਵੱਡ ਵਡੇਰਿਆਂ ਵੱਲੋਂ ਇਹ ਕਾਰੋਬਾਰ ਤੁਹਾਨੂੰ ਮਿਲਿਆ ਜਾਂ ਤੁਸੀਂ ਆਪ ਕੀਤਾ? ਵੱਡ ਵਡੇਰਿਆਂ ਵੱਲੋਂ ਤਜਰਬਾ ਤੁਹਾਡਾ ਹੈਗਾ ਇਹਦੇ 'ਚ? ਅੱਛਾ ਅੱਛਾ, ਠੀਕ ਹੈ। ਤੇ ਇਹ ਤੁਸੀਂ ਬੱਚੇ ਆਪ ਆਂਡੇ ਕਢਾ ਕੇ ਪਾਲ ਰਹੇ ਆ ਜਾਂ ਪਲੀਆਂ ਪਲੀਆਂ? ਅਸੀਂ ਚੂਜ਼ਾ ਪਾਲਿਆ। ਤੁਸੀਂ ਚੂਚਾ ਲੈਣਾ? ਅੱਛਾ, ਆਂਡੇ 'ਚੋਂ ਚੂਚਾ ਕੱਢਣ ਵਾਲੇ ਹੋਰ ਆ? ਹਾਂਜੀ, ਹੈਚਰੀਆਂ। ਹੈਚਰੀਆਂ। ਅੱਛਾ, ਤੁਸੀਂ ਚੂਚਾ ਲੈਣਾ, ਉਹ ਕਿੰਨੇ ਕੁ ਦਿਨ ਦਾ ਹੁੰਦਾ ਜਦੋਂ ਲੈਣੇ? ਇੱਕ ਦਿਨ ਦਾ। ਇੱਕ ਦਿਨ ਦਾ ਲੈਣਾ। ਹੁਣ ਤਾਂ ਯਾਰ ਸਾਹਮਣਾ ਬੜਾ ਔਖਾ ਯਾਰ। ਬਸ ਅੱਧੇ ਸਮਝ। ਬੜਾ ਬਰੀਕੀ ਦਾ ਕੰਮ ਆ ਚੂਚੇ ਨੂੰ। ਜ਼ੁਲਫਕਾਰ ਸਾਹਿਬ, ਉਹ ਨਿੱਕਾ ਜਿਹਾ ਬੜਾ ਔਖਾ ਸਾਹਮਣਾ। ਜਦੋਂ ਤੁਸੀਂ ਚਾਲੂ ਕੀਤਾ ਕੰਮ, ਉਸ ਟਾਈਮ ਕਿੰਨੇ ਕੇ ਜਾਨਵਰਾਂ ਦਾ ਕੰਮ ਸੀ? ਅਸੀਂ 2-3 ਹਜ਼ਾਰ ਤੋਂ ਸ਼ੁਰੂ ਕੀਤਾ। 2-3 ਤੇ ਅੱਜ ਮਾਸ਼ਾਅੱਲਾ ਹੈ ਕਿੰਨਾ ਕੰਮ? 50,000। ਮਾਸ਼ਾਅੱਲਾ 50,000 ਇੱਥੇ ਹੀ ਹੈ ਜਿੱਥੇ ਅਸੀਂ ਫਿਰ ਰਹੇ ਹਾਂ? ਹਾਂ, ਨਹੀਂ, ਇਸ ਤੋਂ ਇਲਾਵਾ ਉਧਰ ਪਿੰਡ ਵੀ ਸਾਡੇ ਕੋਲ। ਅੱਛਾ, ਇਹ ਤੁਹਾਨੂੰ ਅਸੀਂ ਵਿਖਾਣੇ ਆ ਜੀ। ਇਦਾਂ ਗਲੀਆਂ ਬਾਜ਼ਾਰ ਬਣੇ ਹੋਏ ਆ ਤੇ ਵੱਖਰੇ ਵੱਖਰੇ ਮੁਰਗੀ ਖਾਨੇ ਆ। ਤੇ ਇਹ ਇੱਕ ਜਿਹੜਾ ਬਣਿਆ ਜਿਸ 'ਚ ਅਸੀਂ ਖਲੋਤੇ ਆ, ਇਹਦੇ 'ਚ ਕਿੰਨੇ ਜਾਨਵਰ ਆ? ਇਹਦੇ ਵਿੱਚ 6,000 ਜੀ। 6000 ਦਾ ਇੱਕ ਆ। ਇਦਾਂ ਹੀ ਵੱਖਰੇ ਵੱਖਰੇ ਬਣੇ ਹੋਏ। ਅੱਛਾ, ਹੁਣ ਮੈਂ ਤੁਹਾਨੂੰ ਗੱਲ ਜਿਹੜੀ ਅਸਲ ਪੁੱਛਣ ਆਇਆ ਸੀ ਕਿ ਜਿਹੜੀਆਂ ਇਹ ਕੁਕੜੀਆਂ, ਇਹਦਾ ਤੁਸੀਂ ਆਂਡਾ ਲੈਣਾ ਜਾਂ ਕੁਕੜੀਆਂ ਵੇਚਣੀਆਂ? ਪਹਿਲਾਂ ਇਹਨਾਂ ਦਾ ਆਂਡਾ ਲੈਣਾ ਜੀ। ਅੱਛਾ, ਪਹਿਲਾਂ ਆਂਡੇ ਲੈਣੇ, ਹਾਂਜੀ, ਫਿਰ ਉਸ ਤੋਂ ਬਾਅਦ ਵੇਚਣੀ ਜੀ। ਗੁੱਡੀਆਂ ਕਰਕੇ ਵੇਚਣੀਆਂ ਵੀ ਆਂਡੇ ਲੈ ਕੇ? ਹਾਂਜੀ, ਆਂਡੇ ਲੈ ਕੇ। ਹਾਂ ਹਾਂ। ਇਹਨੂੰ ਅਸੀਂ ਦੇਸੀ ਆਂਡਾ ਕਹਿ ਸਕਦੇ? ਦੇਸੀ ਆਂਡਾ ਹੀ ਹੈ ਜੀ। ਅੱਛਾ, ਮੁਰਗੀਆਂ ਖਾਂਦੀਆਂ ਖੁਰਾਕ ਆ? ਹਾਂਜੀ, ਖਰਾਬ ਹੈ। ਤੇ ਜਿਹੜੇ ਆਹ ਮੁਰਗੀਆਂ ਵੇਚਦੇ ਫਿਰਦੇ ਆ, ਉਹ ਇਦਾਂ ਦੀਆਂ ਮੁਰਗੀਆਂ ਹੁੰਦੀਆਂ, ਤੁਹਾਡੇ ਕੋਲ ਲੈ ਕੇ ਜਾਂਦੇ? ਹਾਂਜੀ, ਇੱਥੋਂ ਲੈ ਕੇ ਜਾਂਦੇ। ਅੱਛਾ, ਪਰ ਅਸਲ ਜਿਹੜਾ ਤੁਹਾਡਾ ਕਾਰੋਬਾਰ ਆ ਉਹ ਇਹਨਾਂ ਦੇ ਆਂਡੇ ਦਾ? ਹਾਂਜੀ, ਆਂਡੇ ਨਾਲ ਤੇ ਮੁਰਗੀ ਦਾ। ਮੁਰਗੀ ਵੀ ਇਹ ਬਹੁਤ ਮਹਿੰਗੀ ਵਿਕਦੀ ਨਾ। ਮਹਿੰਗੀ ਵਿਕਦੀ। ਵਸੀਮ ਸਾਹਿਬ, ਵੀ ਜਿਹੜਾ ਹੁਣ ਮੌਸਮ ਜਿਹੜਾ ਉਹ ਤਾਂ ਆਂਡੇ ਵੇਚਣ ਦਾ, ਤੁਸੀਂ ਅੱਜ ਕੱਲ ਤਾਂ ਮੁਰਗੀ ਨਹੀਂ ਵੇਚੋਗੇ? ਨਹੀਂ, ਅੱਜ ਕੱਲ੍ਹ ਭਾਵੇਂ ਕੋਈ ਕਿੰਨੇ ਪੈਸੇ ਦੇ ਦੇ, ਅੱਜ ਕੱਲ ਆਂਡੇ ਹੀ ਵੇਚਣੇ। ਅੱਛਾ, ਪੂਰਾ ਨਿਜ਼ਾਮ ਆ ਗਮਲੇ ਬਣਾਏ ਆ ਆਂਡੇ ਦੇਣ ਵਾਸਤੇ ਹੈ? ਹਾਂਜੀ। ਤੇ ਆ ਜਿਹੜਾ ਆ ਕੀ ਹੈ? ਇਹ ਨੋਜ਼ਲਾਂ ਲੱਗੇ ਸੀ ਪਾਣੀ ਵਾਸਤੇ। ਅੱਛਾ, ਇਹ ਪਾਣੀ ਪੀਣ ਵਾਸਤੇ ਆ। ਪਾਣੀ ਵਿੱਚ ਹੈ ਨਹੀਂ? ਉਹ ਨਿੱਪਲ ਦੇ ਚੁੰਗੜੇ ਜਦੋਂ ਚੁੰਝ ਮਾਰਨੀ ਨਾ, ਨਾਲ ਹੀ ਪਾਣੀ ਆ ਜਾਣਾ। ਉਹ ਦੇਖੋ ਪਾਣੀ। ਅੱਛਾ 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 ਅੱਛਾ। ਤੇ ਆ ਜਿਹੜੀ ਆ ਫਟੀਆਂ, ਆ ਕੀ ਖੁਰਾਕ? ਨਹੀਂ, ਇਹ ਵੈਸੇ ਇਹ ਪੁਰਾਣੇ ਲੱਗੇ ਸੀ ਪੈਰ। ਖੁਰਾਕ ਉਹਨਾਂ ਡੱਬਿਆਂ 'ਚ? ਹਾਂਜੀ, ਖਰਾਬ ਹੋ ਗਿਆ। ਆਂਡਾ ਕਿੰਨੇ ਦਾ ਜਾ ਰਿਹਾ ਹੁਣ? ਆਂਡਾ ਤਕਰੀਬਨ ਹੈਗਾ ਜੀ 82-82 ਰੁਪਏ ਦਾ। 82 ਰੁਪਏ। 12 ਦਾ? ਉਹ ਤੁਹਾਡਾ ਕੀ ਹਿਸਾਬ ਹੁੰਦਾ? ਇਹ 8200 ਦੀ ਪੇਟੀ ਹੈ ਜੀ। ਪੇਟੀ ਹੈ 360 ਆਂਡਿਆਂ ਦੀ ਪੇਟੀ। ਅੱਛਾ ਅੱਛਾ, ਜਿਹੜਾ ਤੁਸੀਂ ਸਾਹਿਬ ਇੱਕ ਦਿਨ ਦਾ ਬੱਚਾ ਲੈਣੇ ਆ ਜੀ, ਇਹ ਕਿੰਨੀ ਟਾਈਮ ਚ ਲੱਗ ਪੈਂਦਾ ਆਂਡਾ ਦੇਣ ਜੀ ਤੁਹਾਡੇ ਕੋਲ? 5.5 ਮਹੀਨੇ ਬਾਅਦ। 5.5 ਮਹੀਨੇ ਬਾਅਦ? 5.5 ਮਹੀਨੇ ਤੁਸੀਂ ਸਾਂਭਦੇ ਫਿਰ ਉਹ ਆਂਡਾ ਦੇਣ ਲੱਗ ਪੈਂਦਾ? ਤੇ ਫਿਰ ਤਾਂ ਯਾਰ ਇਹਨੂੰ ਦੇਸੀ ਅਸੀਂ ਕਹਿ ਸਕਦੇ ਆ ਵੀ 5.5 ਮਹੀਨੇ ਦੀ ਮੁਰਗੀ ਨੇ ਜਾ ਕੇ ਆਂਡਾ ਦੇਣਾ। ਜਿਹੜੀ ਸਾਡੇ ਡੇਰਿਆਂ ਡੰਡਿਆਂ ਤੇ ਫਿਰਦੀ ਆ, ਉਹ ਵੀ ਇੰਨਾ ਟਾਈਮ ਲਾਂਦੀ। ਤੇ ਫਿਰ ਉਹ ਤਾਂ ਇਹਦੇ ਨਾਲੋਂ ਜ਼ਿਆਦਾ ਟਾਈਮ ਲਾਉਂਦੀ ਆ। ਇਸ ਤੋਂ ਵੀ ਜ਼ਿਆਦਾ ਲਾਂਦੀ। ਹਾਂ, ਉਹ ਜ਼ਿਆਦਾ ਲਾਉਂਦੀ ਆ। ਅਸਲ 'ਚ ਅਸੀਂ ਤਾਂ ਉਹ ਖੁਰਾਕ ਦਾਣੇ ਦੂਣੇ ਤੋਂ ਫਿਰ ਕੇ ਚੱਲਦੀ ਆ ਨਾ, ਜਿੱਦਾਂ ਆਮ ਖੁਰਾਕ ਆ। ਇਹਨਾਂ ਨੇ ਆਹ ਖੁਰਾਕ ਪਾਣੀ, ਇਹਦੀ ਵਜ੍ਹਾ ਨਾਲ ਇਹ ਵਜ਼ਨ ਜ਼ਿਆਦਾ ਵਧਾਉਂਦੀ ਆ। ਇਹ ਆਂਡਾ ਛੇਤੀ ਲੱਗ ਪੈਂਦੀ ਜਿਵੇਂ 5.5 ਮਹੀਨੇ। ਹੁਣ ਮੌਸਮ ਆ ਜੀ, ਹਰ ਬੰਦਾ ਕੋ 2-2 4-4 ਮੁਰਗੀਆਂ ਲੈ ਕੇ ਘਰਾਂ 'ਚ ਛੱਡੋ ਵੀ ਆਪਦੇ ਘਰ ਦੇ ਆਂਡੇ। ਕਿਉਂ ਜ਼ੁਲਫਕਾਰ ਸਾਹਿਬ? ਘਰ ਦੇ ਆਂਡੇ ਤਸੱਲੀ ਵਾਲੇ, ਤੇ ਬਾਜ਼ਾਰੋਂ ਲੈਣੇ। ਇਹਨਾਂ ਦਾ ਆਂਡਾ ਵੀ ਰੱਤਾ ਰੱਤਾ, ਚਿੱਟਾ ਆਂਡਾ ਨਹੀਂ ਹੈ। ਹਾਂਜੀ, ਚਿੱਟਾ ਮੈਂ ਕਹਿੰਦਾ ਹੋਰ ਮੁਰਗੀ ਦਾ ਹੁੰਦਾ। ਹਾਂਜੀ, ਉਹ ਵਾਈਟ ਹੈ। ਮਾੜਾ ਜਿਹਾ ਦੱਸੋ ਕਿ ਇਹ ਕਿੰਨੇ ਤੋਂ 6000 ਆਇਆ ਜੀ? ਕਿੰਨੀ ਏਰੀਆ ਹੈ ਆ ਜਿਹੜੀ ਬਿਲਡਿੰਗ? ਇਹ 200 ਫੁੱਟ ਲੰਬਾ, 36 ਫੁੱਟ ਚੌੜਾ। ਇਹ 6000 ਵਾਸਤੇ ਕਾਫੀ। 200 ਫੁੱਟ ਲੰਬਾ, 36 ਫੁੱਟ ਚੌੜਾ। ਤਕਰੀਬਨ 7200 ਫੁੱਟ ਬਣ ਜਾਂਦਾ। 1.5 ਮਰਬਾ ਫੁੱਟ ਦੇ ਜੀ। 6000 ਜਾਨਵਰ 5500 ਤੋਂ 6000 ਦੇ ਰੋਡ ਦੇ ਨਾਲ ਆ ਜਾਂਦਾ। ਹਾਂ, ਬੜਾ ਪਸੰਦ ਆਇਆ ਜੀ ਤੇਰਾ ਕੰਮ। ਅੱਲਾਹ ਤਾਲਾ ਬਰਕਤ ਦੇਵੇ। ਹੈ ਐਦਾਂ ਦੇਖੋ ਨਾ, ਜਿੱਦਾਂ ਨੂੰ ਨਿਗਾਹ ਜਾਂਦੀ ਹੈ, ਵੱਖਰੇ ਵੱਖਰੇ ਖੁੱਲੇ ਤੁਰਨ ਫਿਰਨ ਨੂੰ ਵੀ ਥਾਂ ਬਣਾਈ ਆ। ਆਬਾਦੀ ਬਣਾਈ ਪੂਰੀ। ਹਾਂ, ਮੁਰਗੀਆਂ ਦੀ ਆਬਾਦੀ ਹੈ। ਇਹ ਮੁਰਗੀਆਂ ਦਾ ਪਿੰਡ ਆ। ਆ ਦੇਖੋ ਜੀ, ਐਦਾਂ ਬੰਦਾ ਆਂਡੇ ਚੁਗ ਰਿਹਾ, ਜਿਹੜੇ ਮੁਰਗੀਆਂ ਦੇਈ ਜਾ ਰਹੀਆਂ ਨਾਲ ਦੀ ਨਾਲ ਚੱਕੀ ਜਾ ਰਹੇ। ਮੁਰਗੀਆਂ ਦੀ ਰੌਣਕ ਬੜੀ ਹੁੰਦੀ ਹੈ। ਚਾਚਾ ਬੂਟੇ ਕਿਹੋ ਜਿਹਾ ਲੱਗਿਆ? ਰੌਣਕ ਵੀ ਆ, ਆਮਦਨ ਵੀ ਆ, ਕਾਰੋਬਾਰ ਵੀ ਆ, ਸ਼ੌਕ ਵੀ ਆ। ਕੰਮ ਤਾਂ ਸਾਰੇ ਆ ਜੀ ਇਹਦੇ 'ਚ। ਕੰਮ ਵਿੱਚ ਕਿੰਨੇ ਕੰਮ ਆ ਜਾਂਦੇ? ਕਿੰਨੇ ਕੰਮ ਆ ਜਾਂਦੇ? ਸ਼ੌਕ ਵੀ ਆ ਜਾਂਦਾ, ਆਮਦਨ ਵੀ ਆ ਜਾਂਦੀ ਆ, ਕਾਰੋਬਾਰ ਵੀ ਆ ਜਾਂਦਾ। ਤੇ ਦੇਖੋ ਜੀ, ਬਸ ਇਹ ਹੁਣ ਬੰਦੇ ਲੱਗੇ ਵਿੱਚ, ਇਹਨਾਂ ਨੇ ਆਂਡੇ ਚੁੱਕ ਚੁੱਕ ਕੇ ਪੇਟੀਆਂ ਤਿਆਰ ਕਰੀ ਜਾਣੀਆਂ। ਹਾਂ, ਜਿੱਦਾਂ ਇਹ ਪੇਟੀਆਂ ਇਹਨਾਂ ਨੇ ਤਿਆਰ ਕਰਕੇ ਫਿਰ ਇਹਨਾਂ ਨੇ ਪੈਕਿੰਗ ਕਰਨੀ ਹੈ ਜੀ। ਪੈਕਿੰਗ ਕਰਕੇ ਟਰੱਕ ਤੇ ਲੱਦਣੀਆਂ ਚੱਲ। ਹੋਰ ਬਹੁਤੀ ਬਰੀਕੀ ਦੇ ਵਿੱਚ ਨਹੀਂ ਗਏ ਤਾਂ ਕਿ ਇਹ ਇੱਕ ਮਿਲ ਜਾਂਦੇ ਆ ਖੁਰਾਕ ਵਾਸਤੇ ਆ ਬਰਤਨ। ਠੀਕ ਹੈ, ਇਹ ਲਟਕਾਤੇ ਆ ਉੱਪਰ ਬੰਨ ਕੇ।
ਉਸ ਤੋਂ ਇਲਾਵਾ ਇਹ ਪਾਣੀ ਵਾਲਾ ਥੋੜਾ ਜਿਹਾ ਜਦੀਦ ਆ ਚਾਚਾ ਬੂਟਾ। ਹਾਂਜੀ ਇਹ ਪਾਣੀ ਵਾਲਾ ਜਦੀਦ ਆ। ਇਹ ਪਾਣੀ ਵਾਲਾ ਇਹ ਵੀ ਹੁਣ ਤੇ ਆਮ ਹੀ ਹੋ ਗਿਆ ਹੋਣਾ ਪੋਲਟਰੀ ਦੇ ਐਨੂੰ ਕਰੀ ਫੀਲਡ 'ਚ। ਐਨੂੰ ਕਰੀ ਭਲਾ ਦੇਖੀ ਪਾਣੀ ਉੱਤੋਂ ਆਂਦਾ ਜਦੋਂ ਮੁਰਗੀ ਚੁੰਝ ਮਾਰਦੀ ਨਾ ਐਦਾਂ। ਹਾਂ ਇੱਥੇ ਮਾਰਦੀ ਆ ਤੇ ਉਹ ਆਂਦੇ ਆ। ਹਾਂ ਅੱਛਾ ਇਹ ਸਹੀ ਆ, ਪਾਣੀ ਜ਼ਾਇਆ ਵੀ ਨਹੀਂ ਹੁੰਦਾ ਨਾ। ਪਾਣੀ ਜ਼ਾਇਆ ਨਹੀਂ ਹੁੰਦਾ ਜੀ। ਹਾਂ ਆਂਦੇ ਨਾ ਜਿੰਨਾ ਕੁ ਚਾਹੀਦਾ ਉਹਨਾਂ ਕਾ ਉਹਨਾਂ ਗਾ ਜਾਂਦਾ। ਵਾਟਰ ਲੈਣ। ਹਾਂ ਬਿਲਕੁਲ ਸਾਦਾ ਸਿਸਟਮ ਆ ਤੇ ਇਹ ਦੇਖੋ ਜਗ੍ਹਾ ਜੋ ਦੇਖੀ ਨੇ ਬਸ ਹਾਂਜੀ ਮੁਰਗੀਆਂ ਬੈਠੀਆਂ ਹੈ ਮੁਰਗੀਆਂ ਅੰਡੇ ਦੇ ਰਹੀਆਂ। ਛੱਤ ਦਿਖਾਓ, ਬਾਲੇ ਪਾਏ, ਸਿਰਕੀ ਪਾਈ, ਗਾਡਰ ਪਾਏ। ਜਿਹਨੇ ਕੰਮ ਕਰਨਾ ਨਾ ਉਹਨੇ ਕਰ ਲੈਣਾ। ਸਾਦਾ ਕੰਮ ਆ ਜੀ। ਹਾਂ ਮਤਲਬ ਕੰਮ ਚੱਲਦਾ ਹੋਣਾ ਇਸ ਤਰ੍ਹਾਂ। ਹਾਂ ਫਿਰ ਇੱਕ ਹੋਰ ਵੀ ਆ ਰੋ ਸਾਹਿਬ, ਜਿਹੜੀ ਆ ਛੱਤ ਆ ਇਹ ਟੀਅਰ ਗਾਡਰ ਤੇ ਸਟੈਲ ਨਾਲੋਂ ਇਹ ਛੱਤ ਠੰਡੀ ਰਹਿੰਦੀ ਆ। ਇਹਦੀ ਗਰਮੀ ਘੱਟ ਲੱਗਦੀ ਜਾਨਵਰ ਨੂੰ। ਠੰਡੀ ਉਹ ਛੱਤ ਗਰਮ ਹੋ ਜਾਂਦੀ ਆ, ਇਹ ਗਰਮ ਨਹੀਂ ਹੁੰਦੀ। ਉੱਤੇ ਮਿੱਟੀ ਪੈਂਦੀ ਆ ਨਾ, ਮਿੱਟੀ ਪੈ ਕੇ ਚੰਗੀ ਡਬਲ ਹੋ ਜਾਂਦੀ ਆ ਤੇ ਠੰਡੀ ਰਹਿੰਦੀ ਛੱਤ। ਬੜਾ ਚੰਗਾ ਲੱਗਾ ਜੀ, ਬੜਾ ਚੰਗਾ, ਬੜਾ ਸੋਹਣਾ ਕਾਰੋਬਾਰ ਆ। ਤੇ ਅਸਲ ਸੁਨੇਹਾ ਤੁਹਾਨੂੰ ਇਹ ਦੇਣਾ ਸੀ ਵੀ ਇੱਕ ਤਾਂ ਇਹ ਕੰਮ ਕਰਨ ਨੂੰ ਜਿਹਨੇ ਕਰਨਾ ਹੋਵੇ ਉਹ ਕਰ ਲੈਂਦਾ। ਉਂਝ ਕੋਈ 10-10 15-15 ਮੁਰਗੀਆਂ ਲੈ ਕੇ ਤੇ ਆਪਣੇ ਘਰਾਂ 'ਚ ਛੱਡੋ। ਆ ਤੁਹਾਡੇ ਨਿਆਣੇ ਦੇਸੀ ਜਿਹੜੀਆਂ ਮੁਰਗੀਆਂ ਚੁਗ ਕੇ ਆਂਡਾ ਦਿੰਦੀਆਂ ਨਾ, ਖੇਤਾਂ 'ਚ ਫਿਰ ਤੁਰ ਕੇ ਆਂਡਾ ਦਿੰਦੀਆਂ, ਉਹ ਆਂਡਾ ਅਸਲ ਖਾਣ ਵਾਲਾ। ਕਿਆ ਬਾਤ ਆ ਜੀ ਉਹਦੀ, ਦੇਸੀ ਉਹ ਆਂਡਾ ਦੇਸੀ ਅਸਲ। ਹਾਂ ਉਹ ਨਿਆਣਿਆਂ ਨੂੰ ਬਾਲ ਕੇ ਖਿਲਾਓ ਜਿਵੇਂ ਠੰਡ ਲੱਗ ਜਾਂਦੀ। ਹਾਂਜੀ ਹਾਂਜੀ ਤੇ ਹੁਣ ਤਾਂ ਜਿਵੇਂ ਜਿਵੇਂ ਆ ਸਿਆਲਾ ਆਣਾ, ਹਰ ਬੰਦੇ ਨੂੰ ਹਾਂਜੀ ਹੋਣਾ ਹੀ ਆ। ਲੋੜ ਆ ਜੀ, ਹਰ ਬੰਦੇ ਨੂੰ ਲੋੜ ਆ ਆਂਡਿਆਂ ਦੀ, ਹਰ ਘਰ 'ਚ ਲੋੜ ਆ। ਬੱਚਿਆਂ ਨੂੰ ਦੇਣੇ ਆ, ਆਪ ਖਾਣੇ ਆ। ਠੀਕ ਹੈ ਜੀ। ਅਸੀਂ ਐਵੇਂ ਜਾਂਦੇ ਸੀ ਤੇ ਰਾਹ ਦੇ ਵਿੱਚ ਮੁਰਗੀ ਖਾਨਾ ਆਇਆ ਸੀ, ਮੈਂ ਕਿਹਾ ਵੀ ਤੁਹਾਡੇ ਤੱਕ ਪਹੁੰਚਾ ਦਈਏ ਗੱਲਬਾਤ। ਅਸਲਾਮ ਵਾਲੇਕਮ। ਸਿਆਣੇ ਕਹਿੰਦੇ ਵੀ ਮਾਂ ਭੈਣ ਹਨੇਰੇ 'ਚ ਵੀ ਦਿਸ ਪੈਂਦੀ ਹੈ। ਬੰਦਾ ਨਸ਼ੇ 'ਚ ਹੋਵੇ ਤਾਂ ਵੀ ਪਤਾ ਹੁੰਦਾ ਵੀ ਆ ਮੇਰਾ ਭਰਾ, ਮੇਰਾ ਪਿਓ ਆ ਮੇਰੀ ਭੈਣ। ਤੇ ਕੋਈ ਕਿੱਡੇ ਅਰੂਜ ਤੇ ਚਲਾ ਜਾਵੇ, ਕੋਈ ਕਿਤੇ ਚਲਾ ਜਾਵੇ, ਅਮਰੀਕਾ ਹੀ ਕਿਉਂ ਨਾ ਚਲਿਆ ਜਾਵੇ, ਬੰਦੇ ਨੂੰ ਪਤਾ ਜ਼ਰੂਰ ਹੁੰਦਾ ਆਪ ਦੇ ਪਿਛੋਕੜ ਦਾ। ਉਂਝ ਕਮਲਾਊ ਕਰੀ ਫਿਰੇ ਜਾਂ ਮੂੰਹ ਮੋੜ ਲਵੇ, ਉਹ ਉਹਦੀ ਮਰਜ਼ੀ ਦੀ ਗੱਲ ਆ। ਪਰ ਮੈਂ ਕਹਿੰਦਾ ਜਿਹੜੇ ਜਿੱਦਾਂ ਰੱਬ ਨੇ ਅੱਖ ਨੇਮਤ ਦਿੱਤੀ ਆ ਨਾ, ਕੰਨ ਨੇਮਤ ਦਿੱਤੀ ਆ, ਇਦਾਂ ਦੇ ਨੇਮਤਾਂ ਵਰਗੇ ਬੰਦੇ ਵੀ ਹੁੰਦੇ ਆ, ਵੀ ਰੱਬ ਦੀ ਨੇਮਤ ਹੁੰਦੇ ਆ। ਉਹ ਕਿਹੜੇ ਵੀ ਜਿਹੜੇ ਦੂਰ ਜਾ ਕੇ, ਅਰੂਜ ਤੇ ਜਾ ਕੇ ਵੀ ਉਹ ਚੇਤੇ ਰੱਖਣ, ਯਾਰ ਮੇਰਾ ਪਿੰਡ ਕੀ ਆ, ਮੈਂ ਕਿੱਥੋਂ ਆਇਆ ਸੀ, ਮੇਰੇ ਮਗਰ ਕੌਣ, ਮੇਰੇ ਪਿਓ ਦੇ ਯਾਰ ਵਸਦੇ ਆ ਉੱਥੇ, ਸਾਡੇ ਫਲਾਣੇ ਰਿਸ਼ਤੇਦਾਰ ਆ। ਜਿਹੜੇ ਬੰਦੇ ਇਦਾਂ ਪਿੱਛੇ ਮੁੜ ਕੇ ਵੇਖਣ, ਇਹ ਬੜੇ ਬਖਤਾਂ ਦੀ ਗੱਲ ਹੁੰਦੀ ਹੈ। ਅਸੀਂ ਇਸ ਟਾਈਮ ਖਲੋਤੇ ਆ ਗੋਜਰੇ ਦੇ ਵਿੱਚ, ਬੜਾ ਮਸ਼ਹੂਰ ਪਿੰਡ ਆ ਚਵਿੰਡਾ, 49 ਚਵਿੰਡਾ। ਤੇ ਉਸ ਪਿੰਡ ਦੇ ਵਿੱਚ ਅਸੀਂ ਖਲੋਤੇ ਆ। ਸਾਡੇ ਭਰਾ ਜੀ ਆਏ ਪ੍ਰਦੇਸ਼ ਵਿੱਚੋਂ, ਕੈਨੇਡਾ ਦੇ ਵਿੱਚੋਂ ਆਏ। ਕੈਨੇਡਾ 'ਚੋਂ ਆ ਕੇ ਹੁਣ ਉਹਨਾਂ ਦੇ ਬਾਲ ਬੱਚਾ ਉੱਥੇ ਆ, ਕਾਰੋਬਾਰ ਉੱਥੇ ਕੈਨੇਡਾ ਦੇ ਵਿੱਚ ਆ, ਸਾਰਾ ਮੂੰਹ ਮੁਹਾੜ ਇਹਨਾਂ ਦਾ ਕੈਨੇਡਾ ਦੇ ਵਿੱਚ ਆ। ਪਰ ਫਿਰ ਵੀ ਇਹਨਾਂ ਨੂੰ ਪੁੱਛਦੇ ਆ ਵੀ ਇੱਥੇ ਉਹ ਕੀ ਕਰਨਾ ਹੈ। ਜਦੋਂ ਮੈਂ ਤੁਹਾਨੂੰ ਗੱਲ ਦੱਸਣੀ ਆ, ਤੁਸੀਂ ਕਹਿਣਾ ਵੀ ਸ਼ਾਬਾਸ਼ ਆ, ਸਾਡੇ ਵੱਲੋਂ ਵੀ ਸ਼ਾਬਾਸ਼ ਆ ਵੀ ਆਪ ਦੇ ਪਿੰਡ ਦੇ ਵਿੱਚ ਆ ਕੇ ਹਸਪਤਾਲ ਬਣਾ ਰਹੇ। ਇੱਕ ਤਾਂ ਤੁਹਾਡੇ ਹਸਪਤਾਲ ਦਾ ਨਾਂ ਬੜਾ ਸੋਹਣਾ ਲੱਗਿਆ, ਹੈ ਹੀ ਸੋਹਣਾ ਨਾਂ, ਅਹਿਲੇ ਬੈਤ ਹਸਪਤਾਲ ਦਾ ਨਾਂ ਰੱਖਿਆ। ਤੇ ਫੀਸ ਵੀ ਲਿਲਾ, ਵੱਡਾ ਹਸਪਤਾਲ ਬਣੂਗਾ। ਕਹਿੰਦੇ ਇੱਥੇ ਉਹ ਮਸ਼ੀਨਾਂ ਮੈਂ ਲੈ ਕੇ ਆਣੀਆਂ ਜਿਹੜੀਆਂ ਮਸ਼ੀਨਾਂ ਸ਼ਹਿਰ ਦੇ ਵਿੱਚ ਆ। ਉਹ ਕਿਹੜੀ ਮਸ਼ੀਨ ਦਾ ਨਾਂ ਦੱਸਿਆ ਜੀ? MRI ਮਸ਼ੀਨ ਜੀ। MRI ਸਾਡੇ ਟੋਬੇ 'ਚ ਵੀ ਨਹੀਂ, ਗੋਜਰੇ 'ਚ ਵੀ ਨਹੀਂ, ਔਰ ਸਮੁੰਦਰੀ 'ਚ ਵੀ ਨਹੀਂ, ਫੈਸਲਾਬਾਦ 'ਚ ਮਸ਼ੀਨ ਹੈ। ਹਾਂ ਜਦੀਦ ਮਸ਼ੀਨਾਂ ਕਹਿੰਦੇ ਲੈ ਕੇ, ਸਿਰਫ ਕੀ ਆਪ ਦੇ ਪਿੰਡ ਦੀ ਮੁਹੱਬਤ ਤੇ ਉਹ ਚਾਹ ਲੈ ਕੇ ਇੱਥੇ ਮੁੜਿਆ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਤੁਹਾਡਾ ਨਾਂ ਕੀ ਜੀ? ਮੇਰਾ ਨਾਂ ਜੀ ਮੁਹੰਮਦ ਅਰਸ਼ਦ ਜੀ। ਹਾਂ ਮੀਆਂ ਮੁਹੰਮਦ ਅਰਸ਼ਦ ਸਾਹਿਬ ਕੋਲ ਅਸੀਂ ਖਲੋਤੇ ਹਾਂ। ਅੱਛਾ ਜੀ, ਤੁਸੀਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਪਿੰਡ ਛੱਡਿਆਂ ਨੂੰ, ਪ੍ਰਦੇਸ਼ ਗਿਆ? ਤਕਰੀਬਨ 30-35 ਸਾਲ ਹੋ ਗਏ। 30-35 ਸਾਲ ਹੋ ਗਏ। ਘਰੋਂ ਤੁਸੀਂ ਪਹਿਲਾਂ ਗਏ ਸੀ ਕਿ ਅੱਗੇ ਅੱਬਾ ਵੀ ਗਿਆ ਸੀ? ਨਹੀਂ ਜੀ, ਮੈਂ ਹੀ ਗਿਆ ਜੀ। ਤੁਸੀਂ ਗਏ ਆ। ਅੱਛਾ, ਤੇ ਫਿਰ ਹੁਣ ਬਾਲ ਬੱਚਾ ਉੱਥੇ ਆ? ਵਾਲ ਬੱਚਾ ਉੱਥੇ। ਜਦੋਂ ਬਾਲ ਬੱਚਾ ਉੱਥੇ ਆ, ਕਾਰੋਬਾਰ ਉੱਥੇ ਆ, ਤੁਸੀਂ ਇੱਥੇ ਕਿੱਥੇ ਆ ਪੈਸੇ ਲਾ ਰਹੇ ਆ? ਯਾਰ ਇਸ ਇਲਾਕੇ ਦਾ ਪਿਆਰ, ਕਿਉਂਕਿ ਮੈਂ ਜੰਮਿਆ ਇੱਥੇ ਸੀ, ਹਾਂ ਮੇਰੇ ਮਾਂ-ਬਾਪ ਇੱਥੇ ਦੇ ਸੀ, ਉਹਨਾਂ ਦੇ ਢੇਰੀਆਂ ਇਸ ਇਲਾਕੇ 'ਚ। ਹਾਏ 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 ਹਾਏ। ਖੁਦਾ ਵਾਹਿਦ ਦੀ ਕਸਮ, ਮੈਂ ਅਗਰ ਆਇਆ ਨਾ ਹਾਂ ਤੇ ਉਹ ਢੇਰੀਆਂ ਹਾਂ ਤੇ ਇਸ ਇਲਾਕੇ 'ਚ ਮੇਰੇ ਮਾਂ-ਬਾਪ ਦੇ ਯਾਰ ਦੋਸਤ ਸੀ। ਹਾਂ ਸਾਡੇ ਤਾਂ ਚਲੋ ਜਿਹੇ ਜਿਹੇ ਵੀ ਯਾਰੀ ਦੋਸਤੀ ਬਚਪਨ ਦੀਆਂ ਸੀਗੀਆਂ, ਲੇਕਿਨ ਮਾਂ-ਬਾਪ ਨੇ ਬੜਾ ਇਸ ਇਲਾਕੇ 'ਚ ਆਪਣਾ ਅੱਛਾ ਅਰੂਜ ਦਿਖਾਇਆ। ਹਾਂ ਵਕਤ ਗੁਜ਼ਰਿਆ ਹੁਣ।
ਬਾਪ ਚੇਅਰਮੈਨ ਵੀ ਰਿਹਾ, ਕਾਉਂਸਲਰ ਵੀ ਰਿਹਾ ਮਾਸ਼ਾਅੱਲਾ। ਤੇ ਬੜੇ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕੰਮ ਕਰਕੇ ਦਿਖਾਏ ਸਾਨੂੰ। ਹਾਂ ਹਾਂ ਇਹ ਬੱਚਿਆਂ ਨੂੰ ਪਤਾ ਸਾਰਿਆਂ ਨੂੰ ਹਾਂ ਕਿ ਆਪਣੀ ਜੇਬ 'ਚ ਪੈਸਾ ਲਾ ਕੇ ਨਾ ਹਾਂ ਹਾਂ ਖਾਲੇ ਬਣਾ ਯਾਨੀ ਜੋ ਵੀ ਕਰ ਸਕਦੇ ਸੀ ਉਹ ਕਰਦੇ ਸੀ। ਹਾਂ ਉਹਨਾਂ ਦੀ ਆਦਤ ਜਿਹੜੀ ਸਾਡੇ ਵਿੱਚ ਵੀ ਹੈਗੀ ਸੀ ਵਾਹ ਵਾਹ ਤੇ ਉਹੀ ਆਦਤ ਇੱਥੇ ਲੈ ਕੇ ਆਈ ਦੁਬਾਰਾ ਹਾਂ ਕਿ ਯਾਰ ਅਗਰ ਮੇਰੇ ਬੱਚੇ ਉੱਥੇ ਸੁਖੀ ਹੈ ਨਾ ਹਾਂ ਹਾਂ ਤੇ ਇਹ ਮੇਰੇ ਇਸ ਇਲਾਕੇ ਦੇ ਬੱਚੇ ਵੀ ਸੁਖੀ ਹੋਣੇ ਚਾਹੀਦੇ। ਹਾਏ ਇਹ ਵੀ ਇਹ ਮੇਰੇ ਮੇਰੇ ਮਾਂ-ਬਾਪ ਵਾਹ ਇੱਥੇ ਵਾਹ। ਠੀਕ ਆ, ਉਹਨਾਂ ਦੇ ਜਿਹੜੇ ਮਿਲਣ ਵਾਲੇ ਸੀਗੇ ਉਹ ਇੱਥੇ ਵੱਸਦੇ ਨੇ। ਵਾਹ ਵਾਹ ਵਾਹ। ਠੀਕ ਹੈ ਤੇ ਉਹ ਮੇਰੇ ਨੇ। ਅੱਛਾ ਹੁਣ ਦੱਸੋ ਤੁਸੀਂ ਕੀ ਕਰ ਰਹੇ ਇੱਥੇ, ਕੀ ਪ੍ਰੋਗਰਾਮ ਆ? ਪ੍ਰੋਗਰਾਮ ਜੀ ਇਹ ਨੀਆਂ ਭਰਵਾਤੀਆਂ ਜੀ ਹਸਪੀਟਲ ਦੀਆਂ ਅੱਛਾ ਮਾਸ਼ਾਅੱਲਾ। ਤੇ ਇਹ ਹੁਣ ਵੇਟ ਕਰਦੇ ਆ ਵੀ ਕੁਝ ਤਾਂ ਕਿ ਮਿੱਟੀ ਬੈਠ ਜਾਏ। ਹਾਂ 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 ਤੇ ਅਗਲੇ ਪਾਸੇ ਉਹ ਆਪਣਾ ਮੈਡੀਕਲ ਸਟੋਰ ਤੇ ਮਸੀਤ ਮਸਜਿਦ ਤੇ ਨਾਲ ਉਹਦੇ ਛੋਟਾ ਜਿਹਾ ਰੈਸਟੋਰੈਂਟ ਟਾਈਪ ਦਾ ਬਣਾਉਣ ਲੱਗੇ ਆ ਕਿ ਹਾਂਜੀ ਤੇ ਪੂਰੀਆਂ ਸਹੂਲਤਾਂ ਦੇ ਕੇ ਇੱਥੇ ਇਨਸ਼ਾਅੱਲਾ ਪੂਰੀਆਂ ਸਹੂਲਤਾਂ ਇਹ ਦੇਣਗੇ ਜੀ। ਇਹ ਇਲਾਕੇ ਵਾਸਤੇ ਨਿਮਤ ਹੋਊਗਾ। ਹਰ ਚੀਜ਼ ਬੜੀ ਗੱਲ ਆ। ਹਾਂ ਤਾਂ ਕਿ ਇਹਨਾਂ ਲੋਕਾਂ ਨੂੰ ਬਾਹਰ ਨਾ ਜਾਣਾ ਪਵੇ। ਹਾਂ ਔਰ ਬਾਹਰੋਂ ਡਾਕਟਰ ਜਿਹੜੇ ਆ ਗੋਰੇ ਉਹ ਵੀ ਇਨਸ਼ਾਅੱਲਾ ਸਾਲ 'ਚ ਵਿਜ਼ਿਟ ਕਰਿਆ ਕਰਨਗੇ ਨਵੰਬਰ ਔਰ ਦਸੰਬਰ ਦੇ ਵਿੱਚ 2 ਮਹੀਨੇ। ਇੱਥੇ ਹਾਂਜੀ ਅੱਛਾ ਤੇ ਜਿਹੜਾ ਕਿ ਹਾਰਟ ਦਾ ਆਪਰੇਸ਼ਨ ਔਰ ਹੱਡੀਆਂ ਦਾ ਜਿਹੜੇ ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਨਾ ਇਨਸ਼ਾਅੱਲਾ ਨਵੰਬਰ ਔਰ ਦਸੰਬਰ 'ਚ ਅੱਖਾਂ ਦਾ ਇਹ ਫ੍ਰੀ ਕਾਸਟ ਹੈ। ਮਾਸ਼ਾਅੱਲਾ ਅੱਲਾਹ ਤਾਲਾ ਤੁਹਾਡੀ ਨੀਅਤ ਨੂੰ ਭਾਗ ਲਾਵੇ। ਗੱਲ ਤਾਂ ਨੀਅਤ ਤੁਹਾਡੀ ਸਾਫ਼ ਆ, ਮਾਲਕ ਨੇ ਤੌਫੀਕ ਦਿੱਤੀ ਹੈ, ਤੁਹਾਡਾ ਇਰਾਦਾ ਰੱਬ ਪੂਰਾ ਕਰੇ ਇਨਸ਼ਾਅੱਲਾ ਜੀ। ਭਰਾਵਾਂ ਦੀਆਂ ਦੁਆਵਾਂ ਜੀ। ਦੁਆਵਾਂ। ਹਾਂ ਤੁਸੀਂ ਇਹ ਦੇਖੋ ਇਦਾਂ ਦਾ ਬੰਦਾ ਜੀ ਮੈਂ ਕਹਿੰਦਾ ਹੋਵੇ ਜਿਹੜੇ ਇਲਾਕੇ 'ਚ ਨਾ ਤੇ ਉਹ ਕਦਰ ਕਰਨੀ ਚਾਹੀਦੀ। ਸਾਡੇ ਪਿੰਡ ਦੇ ਵਿੱਚ ਨਾ ਹਸਪਤਾਲ ਹੈ ਨਹੀਂ, ਜਿਹੜੀ ਸੱਚੀ ਗੱਲ ਆ। ਨਿੱਕਾ ਮੋਟਾ ਵੀ ਡਾਕਟਰ ਹੈ ਨਹੀਂ ਤੇ ਉਹ ਸਾਨੂੰ ਪਤਾ ਹੈ ਕਿੱਡੀ ਅਖਿਆਈ ਆ। ਤੇ ਜਿੱਥੇ ਇਦਾਂ ਦੇ ਬੰਦੇ ਹੋਣ ਨਾ ਜਿਸ ਪਿੰਡ ਦੇ ਵਿੱਚ ਤੇ ਉਸ ਪਿੰਡ ਨੂੰ ਸਵੇਰੇ ਸ਼ਾਮ ਰੱਬ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਕਿ ਮੀਆਂ ਸਾਹਿਬ ਤੁਹਾਨੂੰ ਅੱਲਾ ਦੀ ਜ਼ਾਤ ਇਹਦਾ ਸਿਲਾ ਦੇਵੇ। ਕੈਨੇਡਾ ਦੇ ਵਿੱਚ ਕਿਹੜੇ ਸ਼ਹਿਰ ਦੇ ਵਿੱਚ ਹੁੰਦੇ? ਮੈਂ ਕੈਲਗਰੀ ਜੀ। ਅੱਛਾ ਅੱਛਾ ਕੈਲਗਰੀ। ਤਕਰੀਬਨ ਮੈਨੂੰ ਉੱਥੇ 30 ਸਾਲ 32 ਸਾਲ ਹੋ ਗਏ ਕੈਲਗਰੀ। ਅੱਛਾ ਮਾਸ਼ਾਅੱਲਾ। ਆਪਦਾ ਕੰਮ ਆ ਉੱਥੇ? ਅਲਹਮਦੁਲਿਲਾ ਜੀ। ਅੱਛਾ ਹਾਂਜੀ ਗੱਡੀਆਂ ਦਾ ਮੇਰਾ ਕਾਰੋਬਾਰ ਹੈ। ਹਾਂ ਸਪੇਅਰ ਪਾਰਟਸ ਦਾ ਤੇ ਯੂਜ਼ ਨਵੇਂ ਪਾਰਟਸ ਨਾਲ ਗੈਸ ਸਟੇਸ਼ਨ। ਹਾਂ ਹਾਂ ਜਿਹਨੂੰ ਤੁਸੀਂ ਪੈਟਰੋਲ ਪੰਪ ਕਹਿ ਦਿੰਦੇ ਹੋ। ਅੱਛਾ ਪੰਪ। ਹਾਂਜੀ ਠੀਕ ਆ, ਸੋਹਣਾ ਕੰਮ ਆ। ਜ਼ਿਮੀਦਾਰਾਂ ਵੀ ਨਾਲ ਹੈ। ਚਲੋ ਸ਼ੁਕਰ। ਅਲਹਮਦੁਲਿਲਾ। ਉੱਥੇ ਜ਼ਿਮੀਦਾਰ ਆ ਕੈਨੇਡਾ 'ਚ? ਹਾਂਜੀ ਅੱਛਾ ਉਹ ਕਿੰਨਾ ਕੁ ਜ਼ਿਮੀਦਾਰ ਆ? 168 ਏਕੜ ਜਗ੍ਹਾ ਮੇਰੇ ਕੋਲ। ਅੱਛਾ ਮਾਸ਼ਾਅੱਲਾ। ਉੱਥੇ ਜ਼ਿਮੀਦਾਰ ਆ ਕੀਤਾ? ਹਾਂ ਹੈ ਜਿੱਥੇ ਮੈਂ ਰੱਖੀ ਹੈ ਮੇਰੇ ਕੋਲ 7.5 ਏਕੜ 'ਚ ਮੇਰਾ ਘਰ ਆ। ਹਾਂ ਠੀਕ। ਦਾ ਗੇੜ ਲੱਗੇ ਇੱਦਾਂ ਮੇਰੇ ਉੱਥੇ ਗੇੜ ਲੱਗੇ ਨੇ। ਅੱਛਾ ਅੱਛਾ। ਹਾਂਜੀ ਇਹ ਅੰਗਰੇਜ਼ਾਂ 'ਚ ਵੀ ਰਾਈ ਹੈਗੇ? ਇਹਦੇ ਤੇ ਰਾਈ ਇੱਧਰੋਂ ਜਾ ਕੇ ਆਬਾਦ ਹੋਇਆ ਜੱਟ ਇਹ ਰਾਈਆਂ 'ਚ ਅੰਗਰੇਜ਼ ਬੜੇ। ਇੰਡੀਅਨ ਪਾਕਿਸਤਾਨ ਦੇ ਜ਼ਿਆਦਾ ਲੋਕ ਬਹੁਤ ਹੈ। ਅੱਛਾ ਮਾਸ਼ਾਅੱਲਾ। ਬੜੀ ਗੱਲ ਆ ਜੀ। ਉੱਥੇ ਜਾ ਕੇ ਵੀ ਆਪਦਾ ਜ਼ਿਮੀਦਾਰਾ ਰੱਖਿਆ, ਪਿੰਡ ਨਾਲ ਜੁੜੇ ਹੋਏ ਆ, ਉਹ ਤਾਂ ਹੀ ਤਾਂ ਉਹ ਪਿਆਰ ਜਾਗਦਾ। ਬਿਲਕੁਲ ਬਿਲਕੁਲ। ਖੈਰ ਇਹ ਗੱਲ ਨਹੀਂ ਹੈ। ਮੈਂ ਤਾਂ ਇਹ ਦੇਖਿਆ ਕਿ ਅਸੀਂ ਨਾ ਇੱਕ ਆਮ ਗੱਲ ਸੁਣਦੇ ਸੀ ਪਰ ਅਸੀਂ ਉਹ ਉਸ ਗੱਲ ਦੇ ਵਿੱਚ ਅਸੀਂ ਝੂਠੇ ਆ। ਸਾਡੇ ਆਮ ਕੀ ਕਹਿੰਦੇ ਸੀਗੇ ਵੀ ਜਿਹਦੇ ਕੋਲ 4 ਅੰਨੇ ਆਉਂਦੇ ਆ ਨਾ ਤੇ ਉਹ ਭੁੱਲ ਭੁਲਾ ਜਾਂਦਾ, ਉਹਦੇ ਵਿੱਚ ਸਾਹਸ ਨਹੀਂ ਹੁੰਦਾ ਹੈ ਇਦਾਂ ਤੋਂ ਨਾ ਨਾ। ਸਲਾਬ ਆਇਆ ਤੇ ਕੌਣ ਕੰਮ ਆਏ ਭਾਈ? ਤਕੜੇ ਹੀ ਕੰਮ ਆਏ ਹੈ। ਖਾਸ ਤੌਰ ਤੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਨਾ ਵੀ ਉਹ ਜਿਹੜੇ ਪ੍ਰਦੇਸ਼ 'ਚ ਚਲੇ ਗਏ, ਸਭ ਤੋਂ ਪਹਿਲੀ ਸਫ਼ ਦੇ ਵਿੱਚ ਉਹ ਪਰਦੇਸੀ ਖਲੋਤੇ ਸੀ। ਤੇ ਇਨਸ਼ਾਅੱਲਾ ਤਾਲਾ ਜਦੋਂ ਮੇਰੇ ਮਾਲਕ ਨੇ ਦੇ ਸਿਲੇ ਦੇਣੇ ਆ ਨਾ ਉਸ ਟਾਈਮ ਵੀ ਉਹ ਪਰਦੇਸੀ ਪਹਿਲੀ ਸਫ਼ ਦੇ ਵਿੱਚ ਖਲੋਤੇ ਹੋਣਗੇ। ਉਹ ਦੁਨੀਆ 'ਚ ਵੀ ਸਿਲੇ ਦਊਗਾ, ਅਗਲੇ ਜਹਾਨ ਵੀ ਦਊਗਾ। ਤੇ ਜਿਹੜੀ ਇਦਾਂ ਦੀ ਸੋਚ ਰੱਖਣ ਵਾਲੇ ਬੰਦੇ ਆ, ਇਦਾਂ ਦੀ ਹਿੰਮਤ ਉਹ ਵੀ ਦੇਖ ਲਓ ਇੱਕ ਪਰਦੇਸੀ ਨੇ ਕੀਤੀ ਆ। ਤੇ ਮਾਲਕ ਨਾ ਸਾਡੇ ਪਾਕਿਸਤਾਨ ਜਿੰਨੇ ਵੀ ਘਰੋਂ ਦੂਰ ਬੈਠੇ ਆ, ਰੱਬ ਦੀ ਜ਼ਾਤ ਉਹਨਾਂ ਨੂੰ ਖੁਸ਼ ਰੱਖੇ ਹੈ, ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਦੇਵੇ, ਸਖਿਆਈਆਂ ਕਰੇ। ਤੇ ਬੜਾ ਚੰਗਾ ਲੱਗਾ ਮੀਆਂ ਸਾਹਿਬ ਤੁਹਾਨੂੰ ਮਿਲ ਕੇ ਨਾ, ਬਹੁਤ ਚੰਗਾ ਲੱਗਾ। ਮੀਆਂ ਸਾਹਿਬ ਇਹ ਜਿਹੇ ਕੰਮ ਵਾਸਤੇ ਸਾਨੂੰ ਜਦੋਂ ਤੁਸੀਂ ਸੱਦੋ, ਜਿੱਥੇ ਸੱਦੋ ਅਸੀਂ ਆ। ਇਹਨਾਂ ਨੇ ਮੇਰੀ ਇੱਕ ਗੱਲ ਵੀ ਕਰਾਈ ਆ ਆਪਦੇ ਬੇਲੀਆਂ ਨਾਲ ਕੈਨੇਡਾ ਦੇ ਵਿੱਚ ਟੈਲੀਫੋਨ ਦੇ ਉੱਤੇ। ਬਹੁਤ ਬੇਲੀ ਆਣਗੇ ਤੁਸੀਂ ਦੇਖਣਾ। ਅੱਛਾ ਹਾਂ ਇਹ ਮੇਰੇ ਬੇਲੀ ਜਿਹੜੇ ਆ ਨਾ ਜੀ, ਇਹ ਜੋ ਕੁਛ ਅੱਗੇ ਹੋਣਾ ਮਸ਼ੀਨਰੀ 'ਚ ਉਹਨਾਂ ਦਾ ਮੇਰਾ ਸਾਥ ਹੋਣਾ। ਅੱਛਾ ਮਾਸ਼ਾਅੱਲਾ। ਇਹ ਬਾਹਰਲੇ ਮੁਲਕਾਂ ਵਾਲੇ ਬੰਦੇ ਇੱਥੇ ਆ ਕੇ ਮਸ਼ੀਨ ਨਾਲ ਸਾਥ ਆ ਪੂਰਾ ਉਹਨਾਂ ਦਾ। ਅੱਛਾ ਮਾਲਕ ਇਦਾਂ ਹੀ ਕਿਉਂਕਿ ਮੈਂ ਬਿਲਡਿੰਗ ਹਰ ਚੀਜ਼ ਮੈਂ ਪ੍ਰੋਵਾਈਡ ਕਰਾਂਗਾ। ਜਿਹੜੀ ਮਸ਼ੀਨਰੀ ਹੈ ਨਾ ਉਹ 'ਚ ਮੇਰੇ ਇਹਨਾਂ ਦੋਸਤਾਂ ਦਾ ਮੇਰਾ ਮਾਸ਼ਾਅੱਲਾ। ਇਹ ਜੀ ਗੋਜਰੇ ਦਾ ਜਿਹੜਾ ਚਵਿੰਡਾ ਪੱਧਰੀ ਦਾ ਸੱਜੇ ਖੱਬੇ ਪਿੰਡ ਆ, ਮੇਰੇ ਵੱਲੋਂ ਸਾਰਿਆਂ ਨੂੰ ਐਡਵਾਂਸ ਮੁਬਾਰਕ ਹੋਵੇ।
ਹਾਂਜੀ ਮੇਰੇ ਬੜੀ ਇਹ ਦਿਲ ਦੇ ਵਿੱਚ ਆ ਵੀ ਕਿਤੇ ਸਾਡੇ ਵਾਲੇ ਪਾਸੇ ਵੀ ਕੋਈ ਰੱਬ ਦਾ ਜੀ ਇਦਾਂ ਦਾ ਹਸਪਤਾਲ ਬਣਾ ਦੇਵੇ ਤੇ ਉਹ ਸਾਡੇ ਵਾਸਤੇ ਨੇਮਤ ਇਨਸ਼ਾਅੱਲਾ ਬਣੂਗਾ। ਇਨਸ਼ਾਅੱਲਾ ਇਦਾਂ ਦਾ ਰੱਬ ਜੀ ਕੋ ਭੇਜੂ ਤੇ ਜਿਉਂਦੇ ਵਾਸਤੇ ਰਹੋ ਜੀ, ਦੁਆਵਾਂ 'ਚ ਯਾਦ ਰੱਖਿਓ। ਬੜੀ ਮਿਹਰਬਾਨੀ ਤੁਹਾਡੀ ਵੀ, ਬੜੀ ਮਿਹਰਬਾਨੀ। ਥੈਂਕ ਯੂ ਜੀ, ਤੁਹਾਡਾ ਥੈਂਕ ਯੂ ਸੋ ਮਚ।